ਲਓ ਜੀ ਆਹੀ ਹੁੱਕਾ ਨਾ ਜੀ ਹੁਣ ਬਣਵਾਇਆ ਉਹ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਉਹ 3.5 ਲੱਖ ਦਾ ਤੇ ਇਸ ਤੋਂ ਵੀ ਖਬਰੇ ਉਹ ਕੁਰੱਤੀ ਹੌਲਾ ਹੀ ਹੋਣਾ। ਆਹ ਗੱਲ ਪ੍ਰਿੰਟ ਦੀ ਕਰ ਰਹੇ ਜੀ ਆ ਜਿਹੜੀ ਆਹ ਤੁਸੀਂ ਆ ਵੈੜਾ ਦਿਖਾ ਰਹੇ ਆ ਨਾ ਇਦਾਂ ਦੇ ਰੰਗ ਆ ਇਹਨਾਂ ਦੇ ਮਾਸ਼ਾਅੱਲਾ ਮਾਲੂਮ ਹੁੰਦਾ ਜਿਵੇਂ ਬੰਦੇ ਨੇ ਆਪੇ ਨਹੀਂ ਕੀਤੇ ਹੁੰਦੇ। ਪੇਂਟਿੰਗ ਕੀਤੀ ਹਾਂ ਹਾਂ ਸ਼ਰਮਾ ਗਿਆ ਇਹਦੀਆਂ ਤੇ ਆ ਦੋਵੇਂ ਸਾਹਮਣੇ ਉਹਦੀਆਂ ਵੀ ਇਦਾਂ ਦੀਆਂ ਹੀ ਆ। ਅੱਛਾ ਉਹ ਤਾਂ ਆ ਕੋਲ ਤੇਰੇ ਖੜਾ ਇਹ ਵੀ ਇਦਾਂ ਦੀਆਂ ਹੀ ਆ ਜਿਹੜਾ 37 ਵੜੇ ਸੀ ਆਪਣੇ। ਅੱਛਾ ਜੀ ਈਦ ਤੋਂ ਮਹੀਨਾ ਪਹਿਲਾਂ ਵਿਕ ਗਏ ਸੀ ਸਾਰੇ ਹੀ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਵਿਕੇ ਵੀ ਨਗਦਾਂ ਚ ਆ ਜੀ। ਠੀਕ ਆ 1 ਕਰੋੜ 3 ਲੱਖ ਦੇ ਵਿਕੇ ਸੀਗੇ ਜੀ ਮਾਸ਼ਾਅੱਲਾ ਤੇ 22 ਲੱਖ ਰੁਪਏ ਸਾਨੂੰ ਛੱਡ ਗਏ ਮਾਸ਼ਾਅੱਲਾ ਜੀ। ਬਾਬਾ ਜੀ ਆਏ ਆ। ਹਾਂਜੀ ਬਾਬਾ ਜੀ ਨੇ ਜੀ ਬੰਦੋਬਸਤ ਆਪਣਾ ਪੂਰਾ ਰੱਖਿਆ ਹੈ ਨਾਲ ਰਾਜ ਵੀ ਕਿਤੇ ਹਵਾ ਘਟ ਜੇ ਜੀ ਪੰਪ ਉਹਨਾਂ ਨੇ ਰੱਖਿਆ ਹੈ ਤੇ ਇਹ ਟਰੈਕਟਰ 83 ਮਾਡਲ ਆ ਜੀ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਆ 135 ਹੈ ਕਿ 240 240 ਇੱਕ ਰੱਬ ਨੇ ਦਰਖਤ ਪੈਦਾ ਕੀਤਾ ਦੱਸਣਾ ਬੋਲਣਾ ਨਹੀਂ। ਠੀਕ ਹੈ ਜੀ ਉਧਰ ਮੰਗੋ ਜੇ ਬੋਲ ਚ ਮੈਂ ਨਹੀਂ ਬੋਲਦੇ ਨਹੀਂ ਉਹਦਾ ਫਲ ਨਹੀਂ ਝੜਦਾ। ਕਿਹੜਾ ਦਰਖਤ ਆ ਆ ਮੈਂ ਤੇ ਇਹਨੇ ਸਾਲਮ ਡਰਮ ਰਾਬ ਦਾ ਬਾਂਹ ਲਾ ਕੇ ਚੱਕਿਆ। ਬੱਲੇ अस्सलाम वालेकुम जी। ਸਿਆਣੇ ਕਹਿੰਦੇ ਆ ਵੀ ਰੱਤੀ ਭਰ ਦਾ ਰਿਸ਼ਤਾ ਤੇ ਗੱਡਾ ਭਰ ਅਸ਼ਨਾਈ। ਜਿਹੜੇ ਬੰਦੇ ਇਸ ਕਰਮਾਂ ਵਾਲੀ ਧਰਤੀ ਨਾਲ ਜੁੜੇ ਹੋਏ ਆ ਨਾ ਜਿਹੜੇ ਇੱਥੇ ਸਿਰਫ ਜੰਮੇ ਹੀ ਹੋਣ ਫਿਰ ਚਾਹੇ ਕਿਸੇ ਹੋਰ ਮੁਲਕ ਚਲੇ ਗਏ ਜਾਂ ਜਿੱਥੇ ਵੀ ਚਲੇ ਗਏ ਪਰ ਜਾਂ ਪੰਜਾਬ ਦੀ ਧਰਤੀ ਤੇ ਕੈਮਰਾ ਚੱਲੇ ਨਾ ਤੇ ਉਹਨਾਂ ਨੂੰ ਸਾਰੀ ਦਾਸਤਾਨ ਚੇਤੇ ਆ ਜਾਂਦੀ। ਉਹਨਾਂ ਨੂੰ ਆਪ ਦਾ ਵਸੇਬ ਰਹਿਤਲ ਬਹਿਤਲ ਚੇਤੇ ਆ। ਜਿੱਥੇ ਅਸੀਂ ਜਾਂਦੇ ਆ ਸਾਨੂੰ ਆਪ ਨੂੰ ਚੰਗਾ ਲੱਗਦਾ ਨਾ ਫਿਰ ਜੀ ਕਰਦਾ ਉੱਥੇ ਕੈਮਰਾ ਚਲਾਈਏ ਤੁਹਾਨੂੰ ਵੀ ਅਸੀਂ ਦਿਖਾਈਏ। ਆਪਣੇ ਭਰਾ ਕੋ ਆਏ ਆ ਜੀ ਇਸ ਟਾਈਮ ਚੌਰੀ ਫਾਰੂਕ ਸਾਹਿਬ ਕੋ ਬੈਠੇ ਆ ਆਏ ਅਸੀਂ ਹੋਰ ਕੰਮ ਇੱਕ ਕਹਿ ਲਓ ਵੀ ਇੱਕ ਕੰਮ ਦੱਸਣ ਵਾਸਤੇ ਵੀ ਇੱਕ ਕੰਮ ਇਦਾਂ ਵੀ ਹੁੰਦਾ ਉਹ ਤਾਂ ਚਲੋ ਅਸੀਂ ਤੁਹਾਨੂੰ ਝਟਕ ਤੇ ਹੀ ਦੱਸਦੇ ਆ। ਪਿਲਖਣ ਦੇ ਥੱਲੇ ਬੈਠੇ ਸੀ ਮੰਜੇ ਡੱਠੇ ਸਰਾਣੇ ਲੱਗੇ ਤੇ ਹੁੱਕਾ ਪਿਆ ਹੁੱਕਾ ਵੀ ਕਾਹਦਾ ਵੀ ਜਿਵੇਂ ਤੋਪ ਹੀ ਪਈ ਹੈ ਜੀ ਤੇ ਬੜਾ ਚੰਗਾ ਲੱਗਾ। ਸੋਚਿਆ ਵੀ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਫਿਰ ਉੱਥੇ ਗੱਲ ਜਾ ਕੇ ਮੁੱਦੇ ਦੀ ਕਰਦੇ ਆ। ਪਿਲਖਣ ਦੀ ਉਮਰ ਵੀ ਦੱਸਦੇ ਆ ਕੋਈ 50 ਸਾਲ ਤੋਂ ਉੱਤੇ ਉਮਰ ਆ ਤੇ ਇਦਾਂ ਹੀ ਜਦੋਂ ਕਿਸੇ ਪੁਰਾਣੇ ਰੁੱਖ ਕੋ ਆ ਕੇ ਬਹਿਦਾ ਨਾ ਤੇ ਮਾਲੂਮ ਹੁੰਦਾ ਵੀ ਜਿੱਦਾਂ ਆਪਣੇ ਬਜ਼ੁਰਗਾਂ ਕੋ ਆ ਕੇ ਨਹੀਂ ਬੰਦਾ ਬਹਿੰਦਾ ਆਪਦੇ ਮਾਂ ਪਿਓ ਕੋ ਆ ਕੇ ਬਹਿੰਦਾ ਕੋਈ ਪੁਰਾਣਾ ਸਾਕ ਨਹੀਂ ਜਿੱਦਾਂ ਜਾਗ ਪੈਂਦਾ ਜੀ ਕਰਦਾ ਫਿਰ ਝੱਟ ਬਵੇ ਬੰਦਾ ਉੱਥੇ। ਪੁਰਾਣੇ ਰੁੱਖ ਦਾ ਔਰਾ ਹੀ ਇਦਾਂ ਦਾ ਹੁੰਦਾ। ਹੇਠਾਂ ਮੁਰਗੀਆਂ ਬੱਕਰੀਆਂ ਘੜੇ ਪਏ ਆ ਸਿਰਫ ਕੀ ਵੀ ਜਿਹੜੇ ਬੰਦਿਆਂ ਦੀ ਜੁੜਤ ਆ ਪੰਜਾਬ ਨਾਲ ਉਹ ਥੋੜਾ ਜਿਹਾ ਆਪ ਦਾ ਪਿਛੋਕੜ ਚੇਤੇ ਕਰ ਲੈਣ। ਬਾਬਾ ਜੀ ਤੁਸੀਂ ਇੱਥੇ ਆਇਓ ਸਾਡੇ ਲਾਗੇ ਜੀ। ਹੋਰ ਬਾਈ ਫਰੂਕ ਕੀ ਹਾਲ ਚਾਲ? ਫਰੂਕ ਬਾਈ ਇੱਥੇ ਬੈਠਿਆ ਹੁਣ ਹੈ ਤਾਂ ਦੁਪਹਿਰ ਦਾ ਟਾਈਮ ਆ ਪਰ ਮਾਲੂਮ ਨਹੀਂ ਹੋ ਰਹੀ ਗਰਮੀ ਪੂਰਾ। ਨਹੀਂ ਕੋਈ ਨਹੀਂ ਜੀ ਬਿਲਕੁਲ ਵੀ। ਹਾਂਜੀ ਕਿੰਨਾ ਕੁ ਪੁਰਾਣਾ ਜੀ ਆਹ ਪਿਲਖਣਾ ਜੀ ਇਹ 50 ਸਾਲ ਪੁਰਾਣੀ ਹੈ ਜੀ। 50 ਸਾਲ ਪੁਰਾਣੀ? ਹਾਂਜੀ ਹਾਂਜੀ ਤੁਸੀਂ ਤਾਂ ਫਿਰ ਇਹ ਲੱਗਿਆ ਹੀ ਦੇਖਿਆ ਇਦਾਂ ਹੀ। ਹਾਂਜੀ ਹਾਂਜੀ ਇਹ ਬੜਿਆਂ ਨੇ ਲਾਈ ਹੋਈ ਹੈ ਜੀ। ਅੱਛਾ ਉਹਨਾਂ ਦੀ ਨਿਸ਼ਾਨੀ ਹੈ। ਫਰੂਕ ਸਾਹਿਬ ਇਹਨੂੰ ਤੁਸੀਂ ਛਾਂਗਦੇ ਛੁੰਗਦੇ ਵੀ ਰਹੇ ਆ ਜਾਂ ਇਦਾਂ ਹੀ ਖਲੋਤਾ ਇਹ? ਇਹਨੂੰ ਛਾਂਗੀ ਦਾ ਜੀ 2 ਸਾਲ ਬਾਅਦ ਛਾਂਗੀ ਦਾ ਜੀ। ਅੱਛਾ ਛਾਂਗਣਾ ਪੈਂਦਾ? ਹਾਂਜੀ ਛਾਂਗਣਾ ਪੈਂਦਾ। ਫਿਰ ਇਹ ਮੱਛਰ ਦਾ? ਫਿਰ ਇਹ ਮੱਛਰ ਦਾ ਪੂਰਾ ਜੀ। ਹਾਂ ਨਹੀਂ ਬੜਾ ਚੰਗਾ ਲੱਗਾ ਜੀ ਬੜਾ ਸਵਾਦ ਆਇਆ। ਐਡਾ ਪੁਰਾਣਾ ਐਡਾ ਵੱਡਾ ਰੁੱਖ ਹੁਣ ਕੈਮਰੇ 'ਚ ਖਬਰੇ ਦਿਸਦਾ ਕਿ ਨਹੀਂ ਜੀ ਇਹ 2 ਕਨਾਲਾਂ ਥਾਂ ਮੱਲੀ ਖੜਾ ਇਸ ਟਾਈਮ ਖੁੱਲੀ ਥਾਂ ਜਿੰਨੇ ਮਰਜੀ ਡੰਗਰ ਜਿੰਨੇ ਮਰਜੀ ਬੰਦੇ ਤੇ ਪਰ ਇਸ ਟਾਈਮ ਠੰਡੀ ਹਵਾ ਲੱਗ ਰਹੀ ਇਹਦੇ ਹੇਠ। ਹਾਂ ਇੱਕ ਵਾਰੀ 'ਚ ਪੂਰਾ ਨਹੀਂ ਆ ਰਿਹਾ ਤਾਂ ਤੁਹਾਨੂੰ ਮੋਟਰਸਾਈਕਲ ਤੇ ਦੂਰ ਜਾਣਾ ਪੈਣਾ ਫਿਰ ਜਾ ਕੇ ਕੈਮਰੇ 'ਚ ਆਉਣਾ ਇਦਾਂ ਪੂਰਾ ਦਿਸਦਾ ਹੀ ਨਹੀਂ। ਤੇ ਸਾਡੇ ਕੋਲ ਇਸ ਟਾਈਮ ਬੈਠੇ ਆ ਜੀ। ਤੁਹਾਡਾ ਕੀ ਨਾਮ ਹੈ ਜੀ? ਜ਼ਾਹਦ ਮਹਿਮੂਦ। ਜ਼ਾਹਦ ਮਹਿਮੂਦ ਸਾਹਿਬ ਤੁਸੀਂ ਥੋੜਾ ਜਿਹਾ ਦੱਸਿਓ ਵੀ ਜਿਹੜੇ ਪਿੰਡ ਅਸੀਂ ਤੁਹਾਡੇ 'ਚ ਆਏ ਆ ਹਾਂਜੀ ਇੱਕ ਤਾਂ ਜੀ ਇਸ ਪਿੰਡ ਦਾ ਪੂਰਾ ਨਾਮ ਦੱਸਿਓ ਪੁਰਾਣਾ ਨਾਮ ਵੀ ਦੱਸਿਓ ਹੁਣ ਦਾ ਵੀ ਦੱਸਿਓ ਇਹਦਾ ਨੰਬਰ ਵੀ ਦੱਸਿਓ ਜੀ। ਇਹਦਾ ਨਾਮ ਜੀ 491 ਗਾਹਬੇ ਜੰਡਾ ਵਾਲੀ ਜੀ। ਅੱਛਾ ਚੱਕ ਨੰਬਰ 491 ਗਾਹਬੇ ਜੰਡਾ ਵਾਲੀ। ਹਾਂਜੀ ਅੱਛਾ ਤੁਹਾਡਾ ਨਾਮ ਕੀ ਹੈ ਜੀ? ਜ਼ਾਹਦ ਮਹਿਮੂਦ। ਅੱਛਾ ਜ਼ਾਹਦ ਸਾਹਿਬ ਅਸੀਂ ਜਦੋਂ ਪਿੰਡ 'ਚ ਵੜੇ ਆ ਨਾ ਬੜੇ ਪੁਰਾਣੇ ਰੁੱਖ ਬੜੇ ਵੱਡੇ ਵੱਡੇ ਰੁੱਖ ਮੈਂ ਕਹਿੰਦਾ ਜਿਵੇਂ ਬਖਤਾਂ ਵਾਲਾ ਪਿੰਡ ਹੁੰਦਾ ਨਸੀਬਾਂ ਵਾਲਿਆਂ ਕੋਲੀਆਂ ਇਦਾਂ ਦੇ ਬਹੁਤ ਪਿਲਖਣ ਇੱਥੇ ਵੇਖੇ ਜੀ ਅਸੀਂ। ਇਹ ਕੀ ਅਸਲ ਦੇ ਵਿੱਚ ਇਹ? ਸਾਡੇ ਪਿੰਡ ਜੀ ਸਭ ਤੋਂ ਜ਼ਿਆਦਾ ਪਿਲਕਣ ਦੇ ਦਰਖਤ ਪਾਏ ਜਾਂਦੇ ਆ। ਅੱਛਾ ਜੀ ਬਾਕੀ ਨਿੰਮਾਂ ਵੀ ਹੈਗੀਆਂ ਦੂਸਰੇ ਵੀ ਆ ਲੇਕਿਨ ਪਿਲਕਣ ਸਾਡੇ ਪਿੰਡ ਜ਼ਿਆਦਾ ਤਾਦਾਦ ਦੇ ਵਿੱਚ ਅੱਛਾ ਜੀ ਛਾਂ ਵਾਸਤੇ ਡੇਰਿਆਂ ਦੇ ਵਿੱਚ ਵੀ ਆ ਬਲਕਿ ਪਿੰਡ ਦੇ ਬਾਹਰ ਵੀ ਸਾਡੇ ਜ਼ਿਆਦਾਤਰ ਦਰਖਤ ਪਿਲਕਣ ਦੇ ਲੱਗੇ ਹੋਏ ਆ। ਅੱਛਾ ਨੁੱਕਰ ਦੇ ਉੱਤੇ ਤੁਸੀਂ ਪਿੰਡ ਤੋਂ ਸਕੂਲ ਤੋਂ ਟਰਨ ਹੋਇਆ ਉੱਥੇ ਬੋਰਡ ਦਾ ਦਰਖਤ ਸੀ ਬਹੁਤ ਪੁਰਾਣਾ ਖੜਾ ਬਹੁਤ ਪੁਰਾਣਾ। ਹਾਂਜੀ ਉਹ ਬੋਰਡ ਦਾ ਦਰਖਤ ਬਹੁਤ ਪੁਰਾਣਾ। ਉੱਥੇ ਬੈਠੀ ਸੀ ਦੁਨੀਆ ਉੱਥੇ ਹਾਂਜੀ ਦੋਪਰਾ ਕੱਟ ਬੈਠੀ ਰਹੀ। ਹਾਂਜੀ ਬਾਕੀ ਮਾਲ ਡੰਗਰ ਵੀ ਉੱਥੇ ਬੰਨਿਆ ਰਹਿੰਦਾ ਖੁੱਲਾ ਜਗ੍ਹਾ ਤੁਸੀਂ ਉੱਥੇ ਕ੍ਰਾਸ ਕਰਕੇ ਆਏ ਹੋ ਦੇਖ ਕੇ ਆਏ ਨਹੀਂ ਡੇਰਿਆਂ 'ਚ ਬਹੁਤੇ ਇਦਾਂ ਦੇ ਹੁਣ ਜਿਵੇਂ ਆ ਫਾਰੂਕ ਸਾਹਿਬ ਨੇ ਤਾਂ ਲਾਇਆ ਡੇਰੇ ਦੇ ਵਿੱਚ ਵੀ ਪਿੰਡ ਦੇ ਵਿੱਚ ਵੀ ਡੇਰਿਆਂ 'ਚ ਵੀ ਇਦਾਂ ਹੀ ਆ ਜ਼ਿਆਦਾਤਰ ਸਾਡੇ ਡੇਰਿਆਂ ਦੇ ਵਿੱਚ ਨਾਲ ਦੇ ਡੇਰੇ ਆ
ਇਹ ਉੱਪਰ ਡੇਰੀਆਂ ਸਾਰੇ ਜਿਹੜੇ ਇਹਨਾਂ ਪਿਲਕਣ ਦੇ ਦਰਖਤ ਸਾਡੇ ਜ਼ਿਆਦਾ ਪਿਲਕਣ ਦੇ ਦਰਖਤ ਆ ਅੱਛਾ ਡੇਰਿਆਂ ਦੇ ਵਿੱਚ। ਠੀਕ ਆ। ਤਕਰੀਬਨ ਕੋਈ ਡੇਰਾ ਜਿਹਦੇ ਵਿੱਚ ਨਾ ਹੋਵੇ ਨਹੀਂ, ਪੂਰੇ ਪਿੰਡ ਦੇ ਵਿੱਚ ਸਾਡੇ ਪਿਲਕਣ ਦੇ ਦਰਖਤ ਜ਼ਿਆਦਾਤਰ। ਪਾਓ ਪਾਓ ਦਿਓ ਚਾ। ਅਕਸਰੀਅਤ ਨਾਲ ਪਿਲਕਾ। ਹਾਂਜੀ ਅਕਸਰੀਅਤ ਨਾਲ ਪਿਲਕਣਾ। ਫਿਰ ਪੁਰਾਣੀਆਂ ਪਿਲਕਣਾ ਜਿਹੜੀਆਂ ਛਾਂ ਦੇ 2 ਸਾਲ ਬਾਅਦ ਵੱਢ ਕੇ ਬਾਲਣ ਦੇ ਇਸਤੇਮਾਲ ਕਰਦੇ ਆ। ਇਹ ਹੁੰਦੀ ਹੈ ਲੱਕੜ ਅਸਰ ਦੁੱਧ ਵਾਲੀ ਬੋੜ ਤਰ੍ਹਾਂ, ਸੋਕੇ ਵੀ ਹੌਲੀ ਹੋ ਜਾਂਦੀ ਹੈ ਬਿਲਕੁਲ। ਅੱਛਾ ਹਾਂਜੀ। ਤੇ ਛਾਂਗਣ ਦੇ ਵਿੱਚ ਤੇ ਕੀ ਰਾਜ ਆ ਜੀ ਇਹਦੇ? ਛਾਂਗਣ ਦਾ ਰਾਜ ਇਹ ਹੈ ਜੀ, ਫਿਰ ਟੁੱਟਦੀ ਆ ਜੇ ਨਾ ਛਾਂਗੀਏ, ਭਾਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਟਹਿਣੇ ਬੜੇ ਭਾਰੇ ਹੋ ਜਾਂਦੇ ਆ, ਫਿਰ ਆਪ ਜੜ੍ਹਾਂ ਤੋਂ ਪੱਟਣ ਦਾ ਖਤਰਾ ਹੋ ਜਾਂਦਾ। ਅੱਛਾ ਅੱਛਾ ਠੀਕ ਆ। ਟਹਿਣੇ ਤੋਂ- ਹਾਂਜੀ, ਕੋਈ ਜੜ੍ਹਾਂ ਤਾਂ ਜਿਹੜੀਆਂ ਦੂਰ ਦੂਰ ਤੱਕ ਵੀ ਜਾਂਦੀਆਂ, ਕਈਆਂ ਦੀਆਂ ਨਜ਼ਦੀਕ ਵੀ ਹੁੰਦੀਆਂ, ਇਸ ਕਰਕੇ ਫਿਰ ਅੱਛਾ ਕਿ ਫਸਲਾਂ- ਫਰੂਕ ਸਾਹਿਬ ਦੱਸ ਰਹੇ ਸੀ ਤੁਹਾਡੇ ਵਾਲੇ ਡੇਰੇ ਤੇ ਵੀ ਕਹਿੰਦੇ ਹਾਂਜੀ, ਸਾਡੇ ਵਾਲੇ ਡੇਟ ਤੋਂ ਤਕਰੀਬਨ 60 ਸਾਲ ਤੋਂ ਵੀ ਉੱਤੇ ਆ ਉਹ ਪਿਲਕਣ ਦਾ ਪਿਲਕਣ ਦਰਖਤ। ਲੱਗੀ। ਹਾਂਜੀ, ਉਹ ਫਰੂਕ ਇਸ ਟਾਈਮ ਆਪਾਂ ਤਕਰੀਬਨ ਸਭ ਤੋਂ ਜ਼ਿਆਦਾ ਹੂੰ। ਜਿਹੜੀ ਭਾਰੀ ਪਿਲਕਣ ਉਹ ਸਾਡੇ ਡੇਰੇ ਹੀ ਆ। ਅੱਛਾ ਹਾਂਜੀ, ਉਮਰ ਤੋਂ ਸਭ ਤੋਂ ਜ਼ਿਆਦਾ ਉਹੀ ਆ। ਵਾਹ ਬਈ ਵਾਹ, ਬਹੁਤ ਚੰਗਾ ਲੱਗ ਰਿਹਾ ਸੱਚੀ ਤੁਹਾਨੂੰ ਦੱਸਾਂ। ਚਾਚਾ ਬੂਟਿਆ ਕੋਈ ਹੈ ਇੱਥੇ ਕੋਈ ਮਾਲੂਮ ਵੀ ਸੌਣ ਭਾਦੋਂ ਚ ਬੈਠੇ ਆ? ਨਹੀਂ, ਅੱਲਾ ਦਾ ਸ਼ੁਕਰ ਆ, ਸਾਡੇ ਦੀ ਛਾਂ ਦਾ ਬਹੁਤ ਮਸਲਾ ਸਾਰਾ ਕੁਝ। ਕਿਆ ਜੀ ਮਾਸ਼ਾਅੱਲਾ ਬਹੁਤ ਸੋਹਣੀ ਔਰ ਬੜੀ ਖੁੱਲੀ ਜਗ੍ਹਾ ਜੀ। ਜਿੰਨੇ ਮਰਜੀ ਡੰਗਰ, ਜਿੰਨੇ ਮਰਜੀ ਮੰਜੇ, ਜੋ ਮਰਜੀ ਇੱਥੇ ਸਿੱਟੀ ਜਾਓ ਜੀ, ਫਿਕਰ ਫਾਕਾ ਹੈ ਹੀ ਨਹੀਂ ਵੀ ਛਾਂ ਮੁੱਕ ਜਾਣੀ ਹੈ। ਸ਼ਾਮ ਹੋ ਗਈ। ਹਾਂਜੀ, ਮੈਂ ਵੀ ਨਹੀਂ ਤਾਂ ਬੋਰਡ ਲਾਇਆ। ਛੋਟੇ ਜਿਹੜੇ ਦਰਖਤ ਆ ਨਾ ਜੀ, ਹਾਂਜੀ, ਉਹ ਸਵੇਰ ਛਾਂ ਐ ਨੂੰ ਚਲੀ ਜਾਂਦੀ ਆ, ਸ਼ਾਮ ਨੂੰ ਐ ਨੂੰ ਚਲੀ ਜਾਂਦੀ ਆ। ਉਹ ਮੰਜੇ ਕਦੀ ਖਿੱਚ ਕੇ ਐ ਨੂੰ ਲੈ ਗਿਆ, ਕਦੀ ਐ ਨੂੰ ਲੈ ਗਿਆ। ਤੇ ਇਹ ਇਹੋ ਜਿਹਾ ਦਰਖਤ ਆ ਜਿੱਥੇ ਮੰਜਾ ਸਵੇਰੇ ਕਰੀ ਡਾਹ ਤਾਂ ਸ਼ਾਮ ਦੀ ਲੋੜ ਹੀ ਨਹੀਂ ਹੈ ਮੁੜ ਕੇ ਮੰਜਾ ਗਾਂ ਪਿਛਾਂ ਕਰਨ ਦੀ ਜੀ। ਹਾਂ, ਇੰਨੀ ਵੱਡੇ ਵੱਡੇ ਦਰਖਤ ਆ, ਦੇਖੋ ਜੀ ਇਹ ਦਰਖਤ ਤੇ ਕੀ ਲੋੜ ਆ ਮੰਜਾ ਗਾਂ ਪਿਛਾਂ ਕਰਨ ਦੀ, ਜਿੱਥੇ ਇੱਕ ਵਾਰੀ ਡਾਹ ਲਿਆ ਵਾ ਪਿਆ ਛਾਂ ਹੀ ਛਾਂ ਜੀ। ਕੀ ਬਾਤ ਹੈ ਜੀ ਇਹ ਦਰਖਤ ਦੀ ਜੀ। ਵਾਹ ਬਈ ਹਾਂ ਮਾਸ਼ਾਅੱਲਾ ਬਹੁਤ ਸੋਹਣੀ ਛਾਂ ਔਰ ਬੜਾ ਸੋਹਣਾ ਦਰਖਤ ਆ ਤੇ ਜੀ। ਉੱਤੋਂ ਚਾਹ ਫਿਰ ਉਤੋਂ ਦੁਪਹਿਰ ਦਾ ਇਹਨਾਂ ਤੋਂ ਦੇ ਚਾਹ ਖੇਚੜੀ ਢੇਰ ਪੈ ਗਈ ਜੀ, ਚਾਹ ਦੇ ਨਾਲ ਉੱਤੋਂ ਬਿਸਕੁਟ ਵੀ ਆ ਗਏ ਜੀ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਲੋਹੇ ਨੂੰ ਲੋਹੇ ਨੇ ਵੱਢਣਾ ਜੀ, ਇਹ ਹਾਂਜੀ, ਗਰਮੀ ਹਾਂਜੀ। ਨੂੰ ਗਰਮੀ ਮਾਨ ਨਾਲ। ਨਹੀਂ, ਫਿਰ ਵੀ ਦੇਖੋ ਭਾਦੋਂ ਦੇ ਹੋਣ ਦੇ ਨਾਤੇ ਸਾਡੇ ਅੱਲਾ ਦਾ ਸ਼ੁਕਰ ਆ। ਚਾਹ ਚੂ ਪੀ ਕੇ ਚੱਲੇ ਸੀ ਗਾਹਾਂ, ਪਰ ਇੱਕ ਵਾਰੀ ਮੇਰੇ ਚੇਤੇ ਆ ਵੀ ਤੁਹਾਨੂੰ ਹੁੱਕਾ ਤਾਂ ਤੁਹਾਨੂੰ ਦਿਖਾਇਆ ਹੀ ਨਹੀਂ, ਨਾ ਤੁਹਾਨੂੰ ਕੋਈ ਗੱਲ ਦੱਸੀ। ਫਰੂਕ ਸਾਹਿਬ ਇਹ ਕਿੰਨਾ ਪੁਰਾਣਾ ਹੁੱਕਾ ਜੀ? ਇਹ ਤਕਰੀਬਨ ਜੀ 3 ਸਾਲ ਪੁਰਾਣਾ ਜੀ। 3 ਸਾਲ ਪਹਿਲਾਂ ਤੁਸੀਂ ਲਿਆ ਜੀ? ਹਾਂਜੀ ਹਾਂਜੀ, ਨਵਾਂ ਲਿਆ ਸੀ? ਨਵਾਂ ਲਿਆ ਸੀ। ਅੱਛਾ, ਉਸ ਟਾਈਮ ਇਹ 3 ਸਾਲ ਪਹਿਲਾਂ ਕਿੰਨੇ ਦਾ ਲਿਆ ਸੀ? 1.25 ਲੱਖ ਦਾ ਲਿਆ ਸੀ। 1.25 ਲੱਖ ਦਾ। ਹਾਂਜੀ। ਲਓ ਜੀ, ਆਹੀ ਹੁੱਕਾ ਨਾ ਜੀ ਹੁਣ ਬਣਵਾਇਆ, ਉਹ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਉਹ 3.5 ਲੱਖ ਦਾ, ਤੇ ਇਸ ਤੋਂ ਵੀ ਖਬਰੇ ਉਹ ਕੁਰੱਤੀ ਹੋਲਾ ਹੀ ਹੋਣਾ। ਹਾਂਜੀ ਉਹਦਾ ਜਿਹੜਾ ਨਾ ਅਨੇਚਾ ਹਾਂ ਹਾਂ ਚਾਚਾ ਬੂਟਾ, ਨੇਚਾ ਉਹਦਾ ਐਡਾ ਤਕੜਾ ਨਹੀਂ ਹੈ ਜਿੱਦਾਂ। ਨਹੀਂ ਨਹੀਂ, ਇਹਦਾ ਨੀਚਾ ਉਹਦੇ ਨਾਲ ਭਾਰਾ ਹੈ। ਹਾਂ, ਆ ਕੁਲਫੀ ਹੈ ਜਿਹੜੀ ਆ ਕੁਲਫੀ ਵੀ ਉਹਨੂੰ ਨਹੀਂ ਲੱਗੀ ਹੋਈ, ਨਹੀਂ। ਐਡੀ ਭਾਰੀ ਕੁਲਫੀ। ਉਹ ਛੋੜੀ ਆ। ਹਾਂਜੀ, ਉਹਦਾ ਜਿਹੜਾ ਹੇਠਾਂ ਤਾਂਬੇ ਦਾ ਨਾ ਜੀ, ਉਹ 16 ਕਿਲੋ ਦਾ ਢੋਲ, ਤੇ ਉਹ ਖਾਲੀ ਪੇਟ ਬੰਦਾ ਚੱਕ ਵੀ ਨਹੀਂ ਸਕਦਾ ਜੀ। ਹਾਂਜੀ ਐਡਾ ਬਲਾ ਹੁੱਕਾ ਕਾਹਦਾ ਜੀ, ਕਲੈਕਸ਼ਨ ਕੂਪੀ ਹੈ ਜੀ ਤਾਂ ਪੂਰੀ ਦੂਰ ਤੱਕ ਬੰਦਿਆਂ ਤੱਕ ਪਹੁੰਚ ਰਿਹਾ ਜੀ। ਆ ਨੜੀ ਦੇਖੋ ਜਿੱਥੇ ਕੈਸੇ ਮਰਜੀ ਬੰਦਾ ਬੈਠਾ ਹੋਵੇ ਆਪੇ ਹੀ ਬੜੇ ਸ਼ੌਕ ਦਾ ਬਣਿਆ ਹੈ ਜੀ, ਇਹ ਬਹੁਤ ਸ਼ੌਕ ਦਾ ਬਣਿਆ ਹੈ। ਤੇ ਹੁਣ ਇਸ ਟਾਈਮ ਇਸ ਹੁੱਕੇ ਦਾ ਜੀ ਤੁਹਾਨੂੰ ਪਤਾ ਵੀ ਕੀਮਤ 3.5 ਲੱਖ ਰੁਪਈਆ। ਇਹ ਇਸ ਤੋਂ ਵੀ ਹੌਲਾ ਜਿਹੜਾ ਬਣਵਾਇਆ ਜੀ ਅਸੀਂ, ਉਹ ਮੇਰੇ ਨਾਨਕਿਆਂ ਨੇ ਜੀ ਤੋਹਫਾ ਦਿੱਤਾ ਸੀ ਟੋਬੇ ਤੋਂ। ਉਸ ਹੁੱਕੇ ਦੀ ਮੈਂ ਗੱਲ ਕਰਦਾ, ਮੈਂ ਦਿਖਾਇਆ ਹੈ ਜੀ ਉਹ, ਤੇ ਉਹਦੇ ਨਾਲ ਦਾ ਹੀ ਅੱਜ ਹੁੱਕਾ ਵੇਖਿਆ, ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਣੇ। ਬਹੁਤ ਸ਼ੌਕ ਦਾ ਬਣਿਆ ਹੈ, ਹਰ ਥਾਂ ਦੇ ਉੱਤੇ ਨਾ ਉਹਦੀ ਕਢਾਈ ਕੀਤੀ ਹੋਈ ਆ। ਆ ਜਿਹੜੀ ਕਾਂਸੀ ਜੀ ਆ, ਤਾਂਬਾ ਤਾਂ ਨਹੀਂ ਹੈ ਜੀ ਵਿੱਚ? ਨਹੀਂ, ਉਹ ਕਾਂਸੀ ਜੀ ਹੈ ਨਾ, ਕਾਂਸੀ ਹੈ। ਉਹਦਾ ਢੋਲ ਤਾਂਬੇ ਦਾ, ਫਿਰ ਖਬਰੇ ਤਾਂ ਕਰਕੇ ਬਹੁਤਾ ਮਹਿੰਗਾ। ਉਹਦਾ ਢੋਲ ਤਾਂਬੇ ਦਾ, ਤਾਂਬੇ ਦਾ 16 ਕਿਲੋ ਦਾ ਤਾਂਬੇ ਦਾ। ਤੇ ਹਜੇ ਉਹਦੇ ਜਦੋਂ ਪਾਣੀ ਪਾ ਲਵੋ ਤੇ ਉਹ ਫਿਰ ਜਿੱਥੇ ਪਿਆ ਉੱਥੇ ਹੀ ਪੀਣਾ ਪੈਣਾ। ਉੱਥੇ ਵੀ ਉਹੀ ਚੱਲਦਾ ਜੀ, ਤੁਹਾਡੇ ਸਾਹਮਣੇ ਬੰਦਾ ਲਿਆਇਆ ਚੱਕ ਕੇ ਔਖਾ ਹੀ ਲੈ ਕੇ ਔਖਾ ਹੀ ਆਇਆ। ਲਿਆ। ਨਹੀਂ, ਉਹ ਤਾਂ ਉਹਨੂੰ ਇੱਕ ਵਾਰੀ ਤਾਂ ਹੰਬ ਗਿਆ ਵਿਚਾਰਾ। ਉੱਤੇ ਰੱਖ ਨਹੀਂ ਕੇ ਨਹੀਂ ਚੱਕਦਾ ਬੰਦਾ ਇਹ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਰੋਗੀ ਦੇ ਭਾ ਦੇ ਸਾਰੇ ਰੋਗੀ। ਜਦੋਂ ਬੰਦੇ ਨੂੰ ਕਿਸੇ ਕਾਰੋਬਾਰ ਦੇ ਵਿੱਚੋਂ ਕੋਈ ਘਾਟਾ ਪੈ ਜੇ ਨਾ, ਤੇ ਉਹਨੂੰ ਮਾਲੂਮ ਹੁੰਦਾ ਵੀ ਦੁਨੀਆ ਘਾਟਿਆਂ ਦਾ ਨਾਮ, ਵੀ ਕਾਰੋਬਾਰ ਇਹ ਚੋਂ ਮੁਨਾਫਾ ਕਦੀ ਹੋ ਹੀ ਨਹੀਂ ਸਕਦਾ। ਬਾਜੇ ਟਾਈਮ ਬੰਦਾ ਇਦਾਂ ਘਾਬਰ ਜਾਂਦਾ। ਅੱਜ ਅਸੀਂ ਕੰਮ ਉਹ ਵਿਖਾ ਰਹੇ ਹਾਂ ਜਿਹੜਾ ਬੰਦੇ ਕਰਦੇ ਆ, ਪਰ ਬਹੁਤੇ ਬੰਦੇ ਇਸ ਕੰਮ ਤੋਂ ਨਾ ਡਰ ਗਏ। ਜਿੱਦਾਂ ਪਿਛਾਂ ਘਾਟੇ ਪਏ ਨਾ, ਜਿੱਦਾਂ ਬੰਦਿਆਂ ਨੇ ਵਿਹੜੇ ਰੱਖੇ ਆ, ਕਈਆਂ ਦੇ ਕੁਰਬਾਨੀ ਤੋਂ ਮੁੜ ਕੇ ਆ ਗਏ, ਕਈਆਂ ਨੂੰ ਉਹਨਾਂ ਰੇਟ ਨਹੀਂ ਲੱਭਾ, ਖਰਚਾ ਬਹੁਤਾ ਕਰ ਲਿਆ, ਅੱਗਾ ਮੁਨਾਫਾ ਨਹੀਂ ਬਣਿਆ, ਇਦਾਂ ਕਰਕੇ ਕੋਈ ਖੇ ਖਰਾਬਾ ਹੋਇਆ। ਅਸੀਂ ਅੱਜ ਪਹੁੰਚੇ ਹਾਂ ਆਪਣੇ ਭਰਾ ਕੋ, ਫਰੂਕ ਸਾਹਿਬ ਆ ਜੀ, ਮਾਮੂ ਕਾਂਜਨ ਦੇ ਇੱਥੇ ਗਰਾਂਜ ਪਿੰਡ ਆ, 491 ਗਾਹਬੇ ਜੰਡਾ ਵਾਲੀ। ਫਰੂਕ ਸਾਹਿਬ ਸਾਡੇ ਕੋਲ ਖਲੋਤੇ ਆ ਜੀ, ਤੇ ਇਹ ਬਰੀਕੀ ਦੇ ਵਿੱਚ ਇਹ ਗੱਲ ਇਹ ਪੁੱਛਾਂਗੇ ਵੀ ਇਸ ਕਾਰੋਬਾਰ ਦਾ ਮੁੱਢ ਕਿੱਥੋਂ ਰਖੀਂਦਾ, ਵੀ ਅਸੀਂ ਕਿੱਥੋਂ ਜਾ ਕੇ ਗਲਤੀ ਕਰਦੇ ਹਾਂ। ਸਿਰਫ ਦੇਖਣਾ ਇਹ ਆ ਵੀ ਅਸੀਂ ਗਲਤੀ ਕਿੱਥੋਂ ਕਰਦੇ ਹਾਂ, ਜਿੱਥੋਂ ਜਾ ਕੇ ਸਾਡਾ ਕਾਰੋਬਾਰ ਮੁਨਾਫਾ ਨਹੀਂ ਦਿੰਦਾ। ਇਹ ਵੈੜਿਆਂ ਦਾ ਕਾਰੋਬਾਰ ਕਰ ਰਹੇ ਹਾਂ ਜੀ, ਤੇ ਹੁਣ ਕਹਿ ਲਓ ਵੀ ਜਿਹੜੇ ਬੰਦੇ ਹੁਣ ਸੰਭਲ ਗਏ ਨਾ, ਜਿਨ੍ਹਾਂ ਨੇ ਕਰਨਾ ਉਹ ਹੁਣ ਕਰ ਰਹੇ ਆ। ਹਜੇ
ਕੁਰਬਾਨੀ ਨੂੰ ਕਿੰਨਾ ਟਾਈਮ ਪਿਆ ਜੀ? 9 ਮਹੀਨੇ ਪਏ ਆ। ਹਜੇ 9 ਮਹੀਨੇ ਪਏ ਆ, ਪਰ ਜਿਨ੍ਹਾਂ ਨੇ ਇਹ ਕੰਮ ਕਰਨਾ ਉਹ ਬੰਦੇ ਹੁਣ ਆਪਦੇ ਆਪ ਨੂੰ ਸਿੱਧਾ ਪੱਧਰਾ ਕਰ ਰਹੇ ਆ। ਅਸਲਾਮ ਵਾਲੇਕੁਮ ਜੀ। ਵਾਹ, ਫਰੂਕ ਸਾਹਿਬ ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾ ਠੀਕ ਠਾਕ। ਫਰੂਕ ਸਾਹਿਬ ਇਹ ਤੁਹਾਨੂੰ ਇਸ ਕੰਮ ਦੇ ਵਿੱਚ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ? ਇਸ ਕੰਮ 'ਚ ਹੋਈ ਆਪਾਂ ਨੂੰ 3 ਸਾਲ ਦੀ ਹੋ ਗਈ। ਇਹ ਤੋਂ ਪਹਿਲਾਂ ਪਾਈਆਂ ਸੀ ਆਪਾਂ ਮੱਝਾਂ। ਅੱਛਾ ਜੀ। ਮੱਝਾਂ ਦਾ ਫਿਰ ਦੁੱਧ ਦਾ ਰੇਟ ਕੋਈ ਨਹੀਂ ਸੀਗਾ। ਹਾਂ। ਮੱਝਾਂ ਮਾਸ਼ਾਅੱਲਾ ਆਪਣੇ ਕੋਲ ਸੀਗੀਆਂ 25 ਕੁ। ਅੱਛਾ ਮਾਸ਼ਾਅੱਲਾ। ਛੋਟੇ ਵੱਡੇ ਡੰਗਰ ਰਲਾ ਕੇ ਨਾ ਆਪਣੇ ਕੋਲ ਨਾ ਕੋਈ 40 42 ਬਣ ਜਾਂਦੇ ਸੀ। ਅੱਛਾ। ਤੇ ਉਹਦੇ 'ਚ ਨਾ ਕੋਈ ਦੁੱਧ ਦੇ ਰੇਟ 'ਚ ਨਾ ਕੋਈ ਫਿਰ ਰੇਟ ਕੋਈ ਨਹੀਂ ਸੀਗਾ, ਫਿਰ ਮਜ਼ਾ ਕੋਈ ਨਹੀਂ ਆਇਆ ਹੈਗਾ। ਫਿਰ ਬਾਅਦ 'ਚੋਂ ਫਿਰ ਵਹਿੜੇ ਦਾ ਪ੍ਰੋਗਰਾਮ ਬਣਾਇਆ ਜੀ। ਹਾਂ ਹਾਂ। ਵਹਿੜੇ ਫਿਰ ਲਿਆਂਦੇ ਜਾ ਕੇ 37 ਮਾਸ਼ਾਅੱਲਾ ਜੀ। ਇਹ ਇਸ ਟਾਈਮ ਮਾਸ਼ਾਅੱਲਾ 37 ਵੜੇ। ਨਹੀਂ ਇਸ ਟਾਈਮ 22 ਹੈ ਜੀ, ਪਿਛਲੇ ਸਾਲ 37 ਪਾਏ ਸੀ ਅੱਛਾ। ਤੇ ਮਹੀਨਾ ਪਹਿਲਾਂ ਸੀ ਈਦ ਤੋਂ ਸੇਲ ਕਰਦੇ ਸੀ। ਅੱਛਾ ਇਸ ਟਾਈਮ 22 ਵੜੇ ਆ। ਇਸ ਟਾਈਮ 22 ਹੈ ਤੇ ਇਹ 22 ਤੁਸੀਂ ਹੁਣ ਪਰਾਗਾ 22 ਦਾ ਕੱਢਣਾ ਜਾਂ ਤੁਹਾਡਾ ਹੈ ਵੀ ਹੋਰ ਲੈਣ ਦਾ? ਨਹੀਂ ਇਹ 50 ਕਰਨੇ ਜੀ ਪੂਰੇ ਮਾਸ਼ਾਅੱਲਾ। ਅੱਛਾ 50 ਕਰਨੇ ਆ ਮਾਸ਼ਾਅੱਲਾ। ਅੱਛਾ ਇੱਕ ਗੱਲ ਜੀ ਮੈਂ ਦੇਖ ਰਿਹਾ ਵੀ ਜਿੱਦਾਂ ਬੰਦਾ ਨਾ ਕੋਈ ਚੁਗ ਕੇ ਨਹੀਂ ਲਿਆਂਦਾ ਕੁਛ ਹੈ, ਹਾਂਜੀ ਹਾਂਜੀ। ਤੁਸੀਂ ਦਾਣੇ ਇਦਾਂ ਚੁਗੇ ਹੋਏ ਆ ਇਹ ਵਿੱਚ। ਚੁੱਕ ਚੁੱਕ ਕੇ ਲਿਆਂਦੇ ਇਹ ਜੀ। ਕਿੱਥੋਂ ਕਿੱਥੋਂ ਜਾ ਕੇ ਚੁਗੇ ਜੀ ਇਹ? ਇਹ ਜੀ ਇਹ ਮੁਲਤਾਨ ਮੰਡੀ ਚੋਂ ਨਾ ਹਾਂਜੀ। ਖਰੀਦੋ ਫਰੋਖਤ ਕੀਤੀ ਹੈ ਜੀ ਇਹ। ਅੱਛਾ ਤੇ ਕਿਸੇ ਜਗ੍ਹਾ ਤੋਂ 2 ਲੈ ਲਏ, ਕਿਸੇ ਤੋਂ 1 ਲੈ ਲਿਆ, ਇਸ ਤਰ੍ਹਾਂ ਖਰੀਦੇ ਆ ਜੀ ਇਹ। ਅੱਛਾ ਮਾਸ਼ਾਅੱਲਾ। ਇਹ ਸਾਰੇ ਇੱਕ ਮੰਡੀ ਦੇ ਖਰੀਦੇ? ਹਾਂਜੀ ਇੱਕੋ ਮੰਡੀ ਦੇ ਖਰੀਦੇ। ਅੱਛਾ ਬਹੁਤੀਆਂ ਮੰਡੀਆਂ ਨਹੀਂ 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 ਖਰੀਦੇ? ਬਹੁਤੀਆਂ ਮੰਡੀਆਂ ਨਹੀਂ, ਮੁਲਤਾਨ ਮੰਡੀ ਜਾਈਦਾ ਬਸ। ਇਹ ਜਿਹੜਾ ਵਹਿੜਾ ਖਰੀਦਣਾ ਜੀ, ਹਾਂਜੀ ਇਹਦਾ ਕਿੰਨਾ ਕਮਲ ਦਖਲ ਹੈ ਵਿੱਚ ਜੀ? ਇਹ ਜੀ ਖਰੀਦੋ ਫਰੋਖਤ ਹੀ ਹੁੰਦਾ ਜੀ। ਜੇ ਤਾਂ ਖਰੀਦ ਥੋੜੀ ਚੰਗੀ ਆ ਫਿਰ ਤਾਂ ਤੁਹਾਨੂੰ ਚੰਗੇ 4 ਰੁਪਏ ਬਚ ਜੂਗੇ। ਅੱਛਾ। ਇਹ ਹੁੰਦਾ ਸਾਰਾ ਖਰੀਦੋ ਫਰੋਖਤ ਸਾਰਾ। ਇਹ ਖੀਰੇ ਆ ਇਸ ਟਾਈਮ ਸਾਰੇ? ਇਹਦੇ ਵਿੱਚ 4 ਦੋਂਦੇ ਆ, ਬਾਕੀ ਸਾਰੇ ਖੀਰੇ ਆ। ਅੱਛਾ 4 ਦੋਂਦੇ ਬਾਕੀ ਖੀਰੇ ਆ। ਹਾਂਜੀ ਬਾਕੀ ਮਾਸ਼ਾਅੱਲਾ ਖੀਰੇ ਆ ਜੀ ਸਾਰੇ। ਤੇ ਇਸ ਟਾਈਮ ਜਿਹੜੀ ਤੁਹਾਡੀ ਖਰੀਦ ਆ ਉਹ ਕਿੰਨੀ ਕੁ ਖਰੀ ਇੱਕ? ਇਹ ਇੱਕ ਬੈੜੇ ਦੀ ਜੇ ਉਸ ਤੋਂ ਲਾਓ ਨਾ ਜੀ ਤਕਰੀਬਨ 370 ਤੇ ਪੈ ਜਾਂਦੇ ਜੀ 30 ਬੈੜਾ। ਅੱਛਾ ਜੀ ਖਰੀਦ। ਹਾਂਜੀ ਖਰੀਦ। ਅੱਛਾ ਤੇ ਤੁਹਾਡੀ ਇਹ ਜਿਹੜੀ ਕਲਰਾਂ ਚ ਆ ਜਾਂਦੀ ਹੈ ਨਾ ਜੀ। ਹਾਂ ਉਹ ਅਸਲ ਦੇ ਵਿੱਚ ਰੰਗ ਹਾਂਜੀ। ਸੋਹਣੇ ਆ, ਡੱਬੇ ਹਾਂਜੀ। ਕਜਲੇ ਹੈ ਇਦਾਂ ਇਹ ਕਰਕੇ। ਰੰਗ ਫਿਰ ਵਿਕਦਾ ਹੈ। ਅੱਛਾ ਇਹ ਰੰਗ ਵਿਕਦਾ। ਹਾਂਜੀ ਤੁਸੀਂ ਜਿਸ ਟਾਈਮ ਮੰਡੀ ਚੋਂ ਲੈਨੇ ਆ ਤੁਸੀਂ ਤੰਦਰੁਸਤੀ ਨਾਲੋਂ ਜਾਂ ਮੋਟਾ ਦੇਖਣ ਨਾਲੋਂ ਬਹੁਤਾ ਰੰਗ ਦੇਖਦੇ ਆ ਦਾ? ਅਸੀਂ ਰੰਗ ਵੀ ਦੇਖਦੇ ਹਾਂ ਜੀ, ਸਿਹਤਮੰਦ ਵੀ ਦੇਖਦੇ ਹਾਂ। ਸਿਹਤਮੰਦ ਵੀ ਦੇਖਦੇ ਹਾਂ। ਤੁਹਾਨੂੰ ਜਾ ਕੇ ਜਿਹੜਾ ਬਹੁਤਾ ਕਿਸੇ ਗਾਹਕ ਨੂੰ ਵਹਿੜਾ ਖਿੱਚਦਾ ਉਹ ਰੰਗ ਰੂਪ ਬਹੁਤਾ ਹਾਂਜੀ ਰੰਗ ਰੂਪ ਜ਼ਿਆਦਾ ਖਿੱਚਦਾ। ਹਾਂ ਕਿਉਂਕਿ ਹਰ ਬੰਦਾ ਜਿਹੜਾ ਰੰਗ ਨੂੰ ਪਸੰਦ ਕਰਦਾ, ਕੁਰਬਾਨੀ ਅੱਲਾ ਵਾਸਤੇ ਦੇਣੀ ਹੁੰਦੀ ਹੈ। ਹਾਂ ਹਰ ਬੰਦਾ ਕਹਿੰਦਾ ਮੇਰਾ ਡੰਗਰ ਸੋਹਣਾ ਹੋਣਾ ਚਾਹੀਦਾ। ਅੱਛਾ ਤੇ ਹੁਣ ਜੇ ਆਪਾਂ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਵੀ ਤੁਹਾਡੀ ਖੁਰਾਕ ਕੀ ਹੈ ਇਹਨਾਂ ਨੂੰ? ਇੱਕ ਟਾਈਮ ਵੰਡਾ ਪਾਉਂਦੇ ਆ ਜੀ ਇਹਨਾਂ ਨੂੰ, ਅੱਛਾ ਜੀ। ਇੱਕ ਟਾਈਮ ਇਹਨਾਂ ਨੂੰ ਪੱਠੇ ਪਾਉਂਦੇ ਆ ਜੀ। ਅੱਛਾ ਤੇ ਵੰਡਾ ਤੁਸੀਂ ਆਪ ਦਾ ਬਣਾਇਆ? ਵੰਡਾ ਆਪਣਾ ਘਰ ਤਿਆਰ ਕਰੀਦਾ। ਹਾਂ ਸ਼ਰਮਾ ਗਿਆ। ਇਹਦੀਆਂ ਤੇ ਆ ਦੋਵੇਂ ਸਾਹਮਣੇ ਉਹਦੀਆਂ ਵੀ ਇਦਾਂ ਦੀਆਂ ਹੀ ਆ। ਅੱਛਾ ਉਹ ਤਾਂ ਆ ਕੋਲ ਤੇਰੇ ਖੜਾ ਇਹ ਵੀ ਇਦਾਂ ਦੀਆਂ ਹੀ ਆ ਜਿਹੜਾ ਇਹ ਦਿਖਾ ਦੇ। ਹਾਂ ਇਹ ਦੇ ਨਹੀਂ ਮਾਸ਼ਾਅੱਲਾ ਬੜੇ ਸੋਹਣੇ ਦਾਣੇ ਚੁੱਕ ਕੇ ਲਿਆਂਦੇ। ਅੱਛਾ ਤੇ ਤੁਸੀਂ 9 ਮਹੀਨੇ ਹੁਣ ਇਹਨਾਂ ਨੂੰ ਸਾਂਭਣਾ ਜੀ? 9 ਮਹੀਨੇ ਇਨਸ਼ਾਅੱਲਾ ਸਾਂਭਾਂਗੇ। ਹਾਂ 9 ਮਹੀਨੇ ਇਹਨਾਂ ਨੂੰ ਇੱਕ ਦਿਹਾੜੀ ਛੁੱਟੀ ਨਹੀਂ, ਵੰਡਾ ਰੋਜ਼ ਪੈਣਾ ਵੰਡਾ ਡੇਲੀ ਪਾਉਣਾ ਜੀ ਇਹਨਾਂ ਨੂੰ। ਤੇ ਇੱਕ ਟਾਈਮ ਪੱਠੇ? ਇੱਕ ਟਾਈਮ ਪੱਠੇ। ਬਸ ਇਹ 2 ਸ਼ਾਮਾਂ ਜੀ? ਹਾਂਜੀ ਮਾਸ਼ਾਅੱਲਾ। ਤੇ ਤੁਸੀਂ ਬੰਨ ਕੇ ਖੜੇ ਕੀਤੇ ਆ ਤੇ ਫਿਰ ਪਾਣੀ ਦਿਹਾੜੀ 'ਚ ਕਿੰਨੀ ਵਾਰੀ ਪਿਲਾਉਂਦੇ ਆ? ਪਾਣੀ ਦਿਹਾੜੀ 'ਚ 4 ਵਾਰੀ ਪਿਲਾਈਦਾ ਜੀ। 4 ਵਾਰੀ? ਹਾਂਜੀ 4 ਵਾਰੀ ਠੀਕ ਆ ਫਿਰ? ਬਿਹਤਰੀਨ ਹੈ ਜੀ। ਉਹ ਦਿਨੇ ਦਿਨੇ ਪਿਲਾਣਾ? ਪਲਾਈ ਦਾ 3 ਵਾਰੀ ਹੈ, ਜਿਹੜਾ ਨਾ ਪੀਵੇ ਚੌਥੀ ਵਾਰੀ ਵੀ ਕੋਸ਼ਿਸ਼ ਕਰੀ ਸਾਰਿਆਂ ਨੂੰ ਦਿਖਾਈਦਾ ਇੱਕ ਵਾਰੀ। ਹਾਂ ਇੱਕ ਵਾਰੀ ਪੀ ਲੈਣਾ ਹੋ। ਤੇ ਤੁਸੀਂ ਜਿਹੜਾ ਤੁਹਾਨੂੰ 2-3 ਸਾਲ ਹੋ ਗਏ ਸਾਡੇ ਵਾਲੇ ਪਾਸੇ ਨਾ ਜੀ ਆਮ ਬੰਦੇ ਜਿਹੜੇ ਵਹਿੜੇ ਰੱਖ ਰਹੇ ਨਾ ਫਰੂਕ ਸਾਹਿਬ, ਹਾਂਜੀ। ਉਹ ਬਾਹਾਂ ਖੜੀਆਂ ਕਰਕੇ ਉਹ ਕਹਿੰਦੇ ਭਾਈ ਸਾਡੇ ਤੋਂ ਕੰਮ ਭਾਰਾ। ਮੈਂ ਸੱਚੀ ਗੱਲ ਕਰ ਰਿਹਾ। ਤੇ ਜੇ ਮੈਂ ਤੁਹਾਨੂੰ ਇਹ ਗੱਲ ਪੁੱਛਾਂ ਵੀ ਤੁਸੀਂ 2-3 ਸਾਲ ਹੋ ਗਏ ਰੱਖਦੇ ਹੋ, ਤੁਹਾਡੇ ਨਾਲ ਕਦੀ ਇਸ ਤਰ੍ਹਾਂ ਹੋਈ ਹੈ ਜੀ ਵੀ ਵਹਿੜੇ ਮੁੜ ਕੇ ਆ ਗਏ ਜਾਂ ਘਾਟਾ ਪੈ ਗਿਆ ਜਾਂ ਕੋਈ ਇਦਾਂ ਦੀ ਗੱਲ? ਕੋਈ ਨਹੀਂ ਜੀ 37 ਵਹਿੜੇ ਸੀ ਆਪਣੇ। ਅੱਛਾ ਜੀ। ਈਦ ਤੋਂ ਮਹੀਨਾ ਪਹਿਲਾਂ ਵਿਕ ਗਏ ਸੀ ਸਾਰੇ ਹੀ। ਅੱਛਾ ਮਾਸ਼ਾਅੱਲਾ। ਮਾਸ਼ਾਅੱਲਾ ਵਿਕੇ ਵੀ ਨਗਦਾਂ 'ਚ ਆ ਜੀ। ਠੀਕ ਆ। 1 ਕਰੋੜ 3 ਲੱਖ ਦੇ ਵਿਕੇ ਸੀਗੇ ਜੀ। ਮਾਸ਼ਾਅੱਲਾ। ਤੇ 22 ਲੱਖ ਰੁਪਏ ਸਾਨੂੰ ਛੱਡ ਗਏ ਮਾਸ਼ਾਅੱਲਾ ਜੀ। 22 ਲੱਖ ਰੁਪਏ ਬਚ ਗਿਆ। ਉਹ ਵੀ 9 ਮਹੀਨੇ? 5.5 ਮਹੀਨੇ ਸਾਂਭੇ ਸੀ ਅਸੀਂ। ਅੱਛਾ ਉਹ 5.5 ਮਹੀਨੇ ਦੀ ਖੇਡ ਸੀ? ਹਾਂਜੀ 5.5 ਮਹੀਨੇ। ਤੇ ਫਿਰ ਜਦੋਂ ਬਹੁਤਾ ਟਾਈਮ ਸਾਹਮਣੇ ਆ ਫਿਰ ਮੁਨਾਫਾ ਵਧਣਾ ਚਾਹੀਦਾ? ਹਾਂਜੀ ਹਾਂਜੀ ਵਧੂ। ਵਧਣਾ ਚਾਹੀਦਾ। ਅੱਛਾ ਨਾਲੇ ਉਦੋਂ ਸਾਡੇ ਕੋਲ ਪ੍ਰਿੰਟ ਵਾਲੇ ਨਹੀਂ ਸੀਗੇ, ਹੁਣ ਸਾਡੇ ਕੋਲ ਪ੍ਰਿੰਟ ਵਾਲੇ ਜਾਨਵਰ। ਅੱਛਾ ਉਦੋਂ ਅਸੀਂ ਸਾਰੇ ਸਾਹੀਵਾਲ ਦੇ। ਅੱਛਾ 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 ਠੀਕ ਆ। ਐਤਕੀ ਦਾ ਵਿੱਚ ਸਾਹੀਵਾਲ ਰੰਗ ਸਾਨੂੰ ਦੇਸ ਹੀ ਨਹੀਂ ਰਿਹਾ ਐਵੇਂ? ਨਹੀਂ ਐਤਕੀ ਇਹ ਨਾ ਰੰਗ ਬਰੰਗੇ ਪਾਏ ਆ ਜੀ, ਕਲਰਾਂ ਵਾਲੇ ਪਾਏ ਆ। ਨਹੀਂ ਜੀ ਇਹ ਮਾਸ਼ਾਅੱਲਾ ਹੁਸਨ ਵਾਲੇ ਵੈੜੇ ਆ ਜੀ। ਹਾਂਜੀ। ਹੁਸਨ ਵਾਲੇ ਵੈੜੇ। ਬਾਕੀ ਮਿਹਨਤ ਕਰੋ ਅੱਲਾਹ ਤਾਲਾ ਹਾਂ ਰਿਜ਼ਕ ਦਿੰਦਾ ਜੀ। ਰਿਜ਼ਕ ਦਿੰਦਾ ਜੀ। ਗੱਲ ਤਾਂ ਅਸਲ ਮਿਹਨਤ ਦੀ ਹੈ ਜੀ। ਹਾਂਜੀ ਤੇ ਇਹਨਾਂ ਨੂੰ 9 ਮਹੀਨੇ ਬੰਨ ਛੱਡ ਤੇ ਬੜਾ ਇਹ ਵੀ ਕੋਈ ਕੰਮ ਸੌਖਾ ਨਹੀਂ ਜੀ, ਡਿਊਟੀ ਤਾਂ ਪੂਰੀ ਹੈ। ਹਾਂਜੀ ਹਾਂਜੀ ਡਿਊਟੀ ਪੂਰੀ ਹੈ।
ਫਰੂਕ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਮਹੀਨਾ ਖੰਡ ਪਹਿਲਾਂ ਵਿਕ ਗਏ, ਸਾਡੇ ਵਾਲੇ ਪਾਸੇ ਨਾ ਜੀ ਵੇਚਣ ਲੱਗਿਆ ਹੀ ਤਾਂ ਸਾਰਾ ਕੰਮ ਗੁਲਕੰਦ ਹੋਇਆ ਨਾ ਜੀ। ਹਾਂਜੀ ਵੇਚਣ ਲੱਗਿਆ ਔਖਿਆਈ ਹੋਈ ਆ ਤੇ ਉਹ ਜਦੋਂ ਲੇਟ ਹੋ ਗਏ ਜਾਂ ਕੀ ਚੱਕਰ ਬਣਿਆ, ਵਿਹੜੇ ਮੁੜ ਕੇ ਬਹੁਤ ਆਏ ਜੀ, ਪਿਛਲੇ ਸਾਲ ਵੀ ਇਸ ਸਾਲ ਵੀ। ਤੇ ਜੇ ਕੋਈ ਵਿਕੇ ਆ ਤੇ ਉਹ ਕਹਿੰਦੇ ਵੀ ਅਸੀਂ ਮਸੇ ਪੈਸੇ ਪੂਰੇ ਕੀਤੇ। ਤੁਸੀਂ ਮਹੀਨਾ ਖੰਡ ਪਹਿਲਾਂ ਕਿੱਦਾਂ ਵੇਚੇ? ਵਪਾਰੀ ਸੀ ਆਪਣੇ ਝੰਗ ਦੇ ਜੀ, ਅੱਛਾ ਜੀ। ਸਾਖ ਭਾਈ ਆ, ਹੂੰ ਉਹ ਲੈਂਦੇ ਆ, ਮੱਝਾਂ ਦਾ ਵਪਾਰ ਕਰਦੇ ਆ ਉਹ। ਅੱਛਾ ਜੀ। ਤੇ ਕੁਰਬਾਨੀ 'ਚ ਨਾ ਫਿਰ ਬੈੜੇ ਵੀ ਖਰੀਦਦੇ ਆ, ਬੈੜਿਆਂ ਦਾ ਸੀਜ਼ਨ ਵੀ ਲਾਉਂਦੇ ਆ। ਅੱਛਾ ਉਹ ਦੋਸਤ ਸੀ ਆਪਣੇ ਲਾਲ ਧਰਾਣੇ ਦੇ ਇੱਕ ਭਾਈ, ਅੱਛਾ ਅੱਛਾ, ਸ਼ਾਹਦ ਭਾਈ, ਉਹਨਾਂ ਕੋ ਆਏ ਆ, ਉਹਨਾਂ ਦੇ ਨਾਲ ਆਏ ਆ ਤੇ ਸੌਦਾ ਹੋ ਗਿਆ। ਸੌਦਾ ਹੋ ਗਿਆ। ਬਸ ਇਹ ਤਾਂ ਇੱਕੋ ਦਿਨ ਨਸੀਬਾਂ ਚ ਦੀ ਗੱਲ, ਮਾਸ਼ਾਅੱਲਾ ਜੀ। ਇਹ ਨਸੀਬਾਂ ਦੀ ਗੱਲ ਆ ਜੀ। ਆਹ ਗੱਲ ਪ੍ਰਿੰਟ ਦੀ ਕਰ ਰਹੇ ਜੀ, ਆ ਜਿਹੜੀ ਆਹ ਤੁਸੀਂ ਆ ਵੈੜਾ ਦਿਖਾ ਰਹੇ ਆ ਨਾ, ਇਦਾਂ ਦੇ ਰੰਗ ਆ ਇਹਨਾਂ ਦੇ ਮਾਸ਼ਾਅੱਲਾ। ਮਾਲੂਮ ਹੁੰਦਾ ਜਿਵੇਂ ਬੰਦੇ ਨੇ ਆਪੇ ਨਹੀਂ ਕੀਤੇ ਹੁੰਦੇ। ਹਾਂ, ਜਿੱਦਾਂ ਪੇਂਟਿੰਗ। ਹੁਣ ਅਗਲਾ ਡੱਬਾ ਦਿਖਾਓ ਜੀ। ਆ ਸਾਰੇ ਮਾਸ਼ਾਅੱਲਾ ਇਵੇਂ ਆ। ਵਿੱਚ ਸਾਈਵਾਲ ਆ ਉੱਪਰਲਾ? ਨਹੀਂ ਨਹੀਂ ਨਹੀਂ, ਉਹ ਵੀ ਕਰਾਸ 'ਚ ਹੀ ਹੈ ਜੀ। ਅੱਛਾ ਅੱਛਾ, ਇਹ ਕਿਹੜੀ ਨਸਲ ਗਿਣਾਂਗੇ ਆਪਾਂ ਜਿਹੜੇ ਤੁਹਾਡੇ ਕੋਲ ਆਹ ਹੈਗੇ ਰੰਗ ਵਾਲੇ? ਇਹ ਕਰਾਸ 'ਚ ਹੈ ਜੀ, ਇਹ ਵਿੱਚ ਥੋੜਾ ਮੋਟਾ ਬ੍ਰਾਹਮਣ ਦਾ ਵੀ ਕਰਾਸ ਆ। ਅੱਛਾ ਅੱਛਾ, ਕਿਤੇ ਕਿਤੇ ਹੈ। ਹਾਂਜੀ। ਹੂੰ, ਹੱਡ ਪੈਰ ਹੈ। ਤੁਸੀਂ ਇਸ ਟਾਈਮ ਜਿਹੜੇ ਲਏ ਆ, ਇਹ ਕਿੰਨਾ ਕੁ ਵਜ਼ਨ ਹੋਣਾ ਹੈ ਇੱਕ ਵੈੜੇ ਦਾ ਮਸਾਲਾ? ਇਹ ਵੈੜੇ ਦਾ ਹੁਣ ਇਸ ਟਾਈਮ ਤਾਂ ਤਕਰੀਬਨ ਜੀ 5.5 ਮਣ ਦੇ ਕੋਲ ਤਾਂ ਪਹੁੰਚ 5-6 ਮਣ। ਤੇ ਤੁਸੀਂ 9 ਮਹੀਨਿਆਂ ਚ ਇਹਨੂੰ ਕਿੱਥੇ ਤੱਕ ਲਿਜਾ ਸਕਦੇ ਹੋ? ਇਨਸ਼ਾਅੱਲਾ ਜੀ 10 ਮਣ ਤੋਂ ਉੱਤੇ ਜਾਏਗਾ ਅੱਲਾ ਦੀ। ਅੱਛਾ ਮਾਸ਼ਾਅੱਲਾ। ਇਨਸ਼ਾਅੱਲਾ ਜੀ। ਚਲੋ ਲਓ ਜੀ, ਤੁਹਾਨੂੰ ਅਸੀਂ ਇਹ ਵੈੜੇ ਦਿਖਾਤੇ ਆ। ਰੱਬ ਖੈਰ ਸੁੱਖ ਰੱਖੇ ਤੇ ਈਦ ਦੇ ਲਾਗੇ ਜਾ ਕੇ ਅਸੀਂ ਫਿਰ ਦਿਖਾਵਾਂਗੇ। ਇਨਸ਼ਾਅੱਲਾ ਜੀ ਇਨਸ਼ਾਅੱਲਾ। ਫਿਰ ਦੇਖਾਂਗੇ ਵੀ ਇਹ ਕਿੱਥੇ ਤੱਕ ਪਹੁੰਚੇ ਆ, ਕਿੱਦਾਂ ਦੇ ਬਣੇ ਆ। ਫਰੂਕ ਸਾਹਿਬ, ਜਿਹੜੀ ਆ ਥਾਂ, ਹਾਂਜੀ ਹਾਂਜੀ। ਇਹ ਥਾਂ ਥੋੜੀ ਜੀ ਸੌੜੀ ਨਹੀਂ ਜੀ ਇੱਥੇ? ਇਹ ਜੀ ਅਸੀਂ ਪੱਠੇ ਖਲਾਈ ਦੇ ਜੀ ਬਸ ਇੱਥੇ। ਅੱਛਾ ਹਾਂਜੀ, ਸ਼ਾਮ ਨੂੰ ਖੁੱਲੀ ਜਗ੍ਹਾ ਪਰਲੇ ਪਾਸੇ ਕੱਚੀ ਬਣਾਈ ਹੋਈ ਆ, ਉੱਥੇ ਸ਼ਾਮ ਨੂੰ ਕਰ ਦਈਦੇ, ਉੱਥੇ ਹਵਾ ਚੱਲਦੀ ਰਹਿੰਦੀ ਜੀ। ਅੱਛਾ, ਕੱਚੀ ਥਾਂ ਤੇ ਬਣ ਰਹੇ ਆ। ਕੱਚੀ ਥਾਂ ਤੇ ਬਣਦੇ ਆ। ਅੱਛਾ, ਉਂਝ ਜੇ ਕਿਸੇ ਨਵੇਂ ਬੰਦੇ ਨੇ ਰੱਖਣੇ ਹੋਣ ਵੈੜੇ, ਚਲੋ ਤੁਸੀਂ ਤਾਂ ਮਾਸ਼ਾਅੱਲਾ 50 ਰੱਖੇ ਆ, ਜੇ ਕਿਸੇ ਨੇ 10 20 30, ਤੇ ਉਹ ਕਿਵੇਂ ਪਤਾ ਲੱਗੂ ਵੀ ਕਿੰਨੀ ਥਾਂ ਹੋਣੀ ਚਾਹੀਦੀ? ਕੋਈ ਹੈ ਇਸ ਗੱਲ ਦਾ? 10 ਕ ਵੈੜਿਆਂ ਵਾਸਤੇ ਤਾਂ ਜੀ ਕੋਈ 10 ਕ ਮਰਲੇ ਜਗ੍ਹਾ ਹੋਵੇ ਉਹੀ ਮੁੱਕਦੀ ਹੈਗੀ। ਅੱਛਾ, 10 ਵੈੜਿਆਂ ਵਾਸਤੇ 10 ਮਰਲੇ ਬੜੀ? ਹਾਂਜੀ, ਬਹੁਤ ਹੈ ਜੀ 10। ਤੁਸੀਂ ਇੱਥੇ ਸਿਰਫ ਪੱਠੇ ਖਵਾਨੇ? ਮੈਂ ਤਾਂ ਅੱਗੇ ਹੀ ਇਹ ਦੇਖ ਰਿਹਾ ਸੀਗਾ, ਮੈਂ ਕਿਹਾ ਯਾਰ ਮਾਸ਼ਾਅੱਲਾ ਵੈੜੇ ਬਹੁਤੇ ਆ, ਥਾਂ ਥੋੜੀ ਆ। ਸਿਰਫ ਪੱਠੇ ਖਿਲਾਉਣੇ ਜੀ ਇੱਥੇ, ਵੰਡਾ ਖਿਲਾਉਣਾ ਆਪਣਾ, ਪੱਠੇ ਖਿਲਾਉਣੇ। ਉਸ ਤੋਂ ਬਾਅਦ ਕੱਚੀ ਜਗ੍ਹਾ ਜੀ। ਇਹ ਮੱਝਾਂ ਕਿਤੇ ਤੁਸੀਂ ਨਵੀਆਂ ਤੇ ਨਹੀਂ ਲੈ ਕੇ ਆਏ? ਇਹ ਨਵੀਆਂ ਲਿਆਂਦੀਆਂ ਜੀ ਮੱਝਾਂ, ਹਾਂ। ਮੱਲੂ ਮੋੜ ਤੋਂ ਲਿਆਂਦੀਆਂ ਜੀ। ਮੱਝਾਂ ਜਿਵੇਂ ਖਲੋਤੀਆਂ ਨਾ ਚੌਕਸ ਹੋ ਕੇ, ਮੂੰਹ ਚੱਕ ਕੇ, ਮਾਲੂਮ ਹੋਇਆ ਵੀ ਜਿਵੇਂ ਨਵੀਆਂ ਹੀ ਆਈਆਂ। ਇਹ ਕਿੰਨੇ ਦੀ ਜੋੜੀ ਆਈ ਜੀ? ਇਹ ਜੋੜੀ ਆਈ ਜੀ 10,62,000 ਦੀ। ਮਾਸ਼ਾਅੱਲਾ। ਤੇ ਇਹ ਕਿਸ ਵਤਰ ਚ? ਇਹ ਕੋਈ ਤੀਜੇ ਸੂਏ, ਕੋਈ ਚੌਥੇ ਸੂਏ ਜੀ। ਅੱਛਾ ਅੱਛਾ, ਹੋਈਆਂ ਤਾਜ਼ੀਆਂ? ਹਾਂਜੀ, ਤਾਜ਼ੀਆਂ ਸੂਈਆਂ ਹੋਈਆਂ, 2 ਤਾਜ਼ੀਆਂ ਕੱਟੀਆਂ ਜੀ ਸੂਈਆਂ। ਇਹਨਾਂ ਦੇ ਪਿੱਛੇ। ਹਾਂ, ਤਾਜ਼ੀ ਸੂਈ ਹੈ ਮਾਸ਼ਾਅੱਲਾ, ਬਹੁਤ ਸੋਹਣੀ ਮੱਝ ਹੈ। ਇਹ ਵੀ ਮੱਲੂ ਤੋਂ ਲੈ ਕੇ ਆਏ? ਇਹ ਵੀ ਮੱਲੂ ਤੋਂ ਲੈ ਅੱਛਾ, ਕੇ। ਮੱਲੂ ਹੁਣ ਮੱਝਾਂ ਵੀ ਬਹੁਤ ਆਉਂਦੀਆਂ? ਹਾਂਜੀ, ਬਹੁਤ ਮੱਝਾਂ ਆਉਂਦੀਆਂ। ਕਦੀ ਉਹਨੂੰ ਗਾਵਾਂ ਦੀ ਤੇ ਵਹਿੜਿਆਂ ਦੀ ਮੰਡੀ ਸਮਝਦੇ? ਹਾਂਜੀ, ਹਾਂਜੀ। ਪਰ ਹੁਣ ਤਾਂ ਉੱਥੇ ਮਾਲ ਆਂਦਾ ਹਰ ਰੰਗ ਦਾ। ਹਰ ਰੰਗ ਦਾ ਮਾਲ ਆਉਂਦਾ ਜੀ। ਬੜੀ ਵੱਡੀ ਮੰਡੀ ਆ। ਇੱਕ ਸੂਈ ਹੋਈ ਹੈ, ਇੱਕ ਸੂਣ ਵਾਲੀ ਹੈ? ਨਹੀਂ ਨਹੀਂ, ਦੋਨੇ ਸੂਈਆਂ ਹੋਈਆਂ ਅੱਛਾ, ਜੀ। ਦੋਨੇ ਸੂਈਆਂ। ਹਾਂਜੀ। ਅੱਛਾ, ਬੱਚੇ ਪਏ ਮਾਸ਼ਾਅੱਲਾ, ਠੀਕ ਹੈ। ਤੇ ਦੁੱਧ ਕਿੰਨਾ ਕੁ ਇਹਨਾਂ ਥਲੇ? ਦੁੱਧ ਆ ਜਿਹੜੀ ਉਰਲੀ ਆ ਇਹ ਤਕਰੀਬਨ ਕਰਦੀ ਹੈ ਜੀ ਕੋਈ 10 ਕਿਲੋ। ਅੱਛਾ ਤੇ ਪਰਲੀ ਹਲੇ ਹੈ 8 ਕਿਲੋ ਤੇ। ਅੱਛਾ, ਹਲੇ ਤਾਜ਼ੀਆਂ ਨਾ, ਹੁਣ ਹੌਲੀ ਹੌਲੀ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਵਧੂਗੀਆਂ ਜੀ। ਨਹੀਂ, ਕੱਦ ਬੋਤ ਵਾਲੀਆਂ ਮੱਝਾਂ ਹਾਂਜੀ। ਤੇ 10 ਕਿਲੋ ਦੁੱਧ ਵੀ ਚਾਚਾ ਬੂਟਿਆ ਬੜਾ ਦੁੱਧ ਹੁੰਦਾ ਹਾਂਜੀ, ਜੀ ਹਾਂਜੀ। ਮੱਝ ਦਾ? ਤਾਜ਼ੀਆਂ ਨਾ ਜੀ। ਤਾਜ਼ੀਆਂ। ਆਹ ਥਾਂ ਸ਼ਾਮ ਨੂੰ ਬੰਨਣ ਨੂੰ ਆ ਜੀ? ਇਹ ਸ਼ਾਮ ਨੂੰ ਜੀ। ਹਾਂ, ਆਹ ਖੁੱਲੀ ਥਾਂ। ਇੱਥੇ ਸਾਡੇ ਹਵਾ ਚੱਲਦੀ ਹੀ ਰਹਿੰਦੀ ਹੈ ਜੀ, ਪੱਖੇ ਲੱਗੇ ਇੱਧਰ ਫਾਰਮ ਤੇ। ਅੱਛਾ ਅੱਛਾ, ਇੱਥੇ ਜਿੱਦਾਂ ਜਦੋਂ ਮਰਜ਼ੀ ਖੜ ਜਾਓ ਜੀ, ਹਵਾ ਚੱਲਦੀ ਰਹਿੰਦੀ। ਹਵਾ ਚੱਲਦੀ ਰਹਿੰਦੀ, ਨਾਲੇ ਆ ਜਗ੍ਹਾ ਵੀ ਖੁੱਲੀ ਆ। ਖੁੱਲੀ ਜਗ੍ਹਾ। ਅੱਛਾ ਫਰੂਕ ਸਾਹਿਬ, ਜਿਹੜਾ ਇਹਨਾਂ ਨੂੰ ਬੰਨਣਾ ਜ਼ਰੂਰੀ ਹੈ ਜੀ? ਜੇ ਇਦਾਂ ਖੁੱਲੀ ਥਾਂ ਤੁਹਾਡੇ ਕੋਲ ਖੁੱਲੇ ਛੱਡੇ ਹੋਣ ਨਹੀਂ, ਫਿਰ ਬੰਨਣ ਤਾਂ ਇਹ ਹੈ ਜੀ, ਟੈਨਸ਼ਨ ਪਰੇਸ਼ਾਨੀ ਨਹੀਂ ਹੁੰਦੀ। ਖੁੱਲਾ ਡੰਗਰ ਫਿਰ ਇੱਕ ਦੂਏ ਤੇ ਫਿਰ ਔਖਿਆਂ ਕਰਦਾ। ਹਾਂ, ਔਖਿਆਂ ਕਰਦੇ, ਮਾਰਦੇ ਆ, ਚੜਦੇ ਆ। 60 ਫੀਟ ਨਾਲ ਲਵਾ ਲੈਣ, ਭਾਰ ਵਾਲੇ ਬੱਚੇ ਹੁੰਦੇ ਆ। ਬਿਲਕੁਲ। ਨਹੀਂ ਫਰੂਕ ਸਾਹਿਬ, ਬੜਾ ਚੰਗਾ ਲੱਗਾ ਜੀ ਤੁਹਾਡਾ ਦੇਖ ਕੇ ਸਾਰਾ ਨਿਜ਼ਾਮ। ਅੱਲਾਹ ਤਾਲਾ ਬਰਕਤ ਦੇਵੇ ਜੀ। ਆਮੀਨ। ਤੇ ਅਸੀਂ ਕਿਹਾ ਜੀ ਚਲੋ ਦੱਸ ਦਈਏ ਬੰਦਿਆਂ ਨੂੰ, ਜਿਹੜੇ ਬੰਦਿਆਂ ਨੇ ਬੱਚਿਆਂ ਦਾ ਕੰਮ ਕਰਨਾ, ਵੀ ਹਲੇ 9 ਮਹੀਨੇ ਪਏ ਆ, ਬੰਦੋਬਸਤ ਕਰ ਸਕਦੇ ਆ। ਹੁਣ ਤੁਸੀਂ ਮੁੱਲ ਲੈ ਕੇ ਰੱਖ ਕੇ ਸਾਂਭ ਕੇ ਤੇ 4 ਅੰਨੇ ਬਚਾ ਸਕਦੇ ਆ। ਤੇ ਹੁਣ ਅਸੀਂ ਚੱਲਦੇ ਹਾਂ ਜੀ, ਤੁਹਾਨੂੰ ਕਿੱਧਰ ਕੇ ਜ਼ਾਦ ਸਾਹਿਬ ਚੱਲੀਏ ਹੁਣ? ਚਲੋ ਜੀ। ਹਾਂ ਚਲੋ, ਤੁਹਾਨੂੰ ਵਿਖਾਣੇ ਆ ਪਿੰਡ ਸੱਜੇ ਖੱਬੇ ਜੀ। अस्सलाम वालेकुम जी। ਸਿਆਣੇ ਕਹਿੰਦੇ ਆ ਵੀ ਜ਼ਮੀਨ ਨੂੰ ਕੁੱਟਣ ਨਾਲ ਜ਼ਿਮੀਦਾਰ ਨਹੀਂ ਮਰਦਾ। ਸਾਡੀਆਂ ਅਸਲ ਟੂਮਾਂ ਆਹ ਸੀ, ਸਾਡੀ ਅਸਲ ਪਛਾਣ ਇਹ ਸੀ, ਸਾਡੀ ਰਹਿਤਲ ਬਹਿਤਲ ਇਹ ਸੀ ਵੀ ਜਿਵੇਂ ਤੁਸੀਂ ਇਸ ਟਾਈਮ ਦੇਖ ਰਹੇ ਆ,
ਪੁਰਾਣਾ ਰੁੱਖ ਲੱਗਿਆ, ਮੰਜੇ ਡੱਠੇ, ਬਲਦ ਬੰਨੇ ਹੋਏ ਤੇ ਐਸੀਆਂ ਛਾਵਾਂ ਤੁਹਾਨੂੰ ਦਿਖਾਉਂਦੇ ਆ ਵੀ ਤੁਹਾਨੂੰ ਪਿਛੋਕੜ ਚੇਤੇ ਆ ਜੂ। ਇਹ ਟਰੈਕਟਰ ਕਿਹੜਾ ਮਾਡਲ ਦਾ ਸਰ? 83 ਮਾਡਲ। ਕਿਹੜਾ ਜੀ? 83 ਮਾਡਲ। ਤੇ ਇਹ ਚੱਲਦਾ ਜੀ? ਹਾਂਜੀ ਮਾਸ਼ਾਅੱਲਾ ਸਾਰਾ ਕੰਮ ਇਹਨਾਂ ਨਾਲ ਕਰਦੇ ਆ ਜੀ ਅਸੀਂ। ਇਸ ਟਰੈਕਟਰ ਨਾਲ? ਹਾਂਜੀ। ਚਲੋ ਆਪਾਂ ਪਹਿਲਾਂ ਟਰੈਕਟਰ ਨੂੰ ਤਾਂ ਨਿਗਾਹ ਮਾਰੀ, ਆ ਜਾਓ ਰਾਮ। ਵਾਹ ਬਈ ਵਾਹ। ਉਹ ਇੱਕ ਤਾਂ ਉਹ ਟੂਮਾਂ ਹੁੰਦੀਆਂ ਨਾ ਜਿਹੜੀਆਂ ਵੀ ਕਿਤੇ ਰਾਹ 'ਚ ਡਕੈਤੀ ਹੋਵੇ ਤੇ ਚੋਰ ਖੋਹ ਲੈਂਦੇ ਆ, ਇਹ ਟੂਮਾਂ ਕਿਤੇ ਨਹੀਂ ਜਾਣ ਲੱਗੀਆਂ। ਆ ਹੁਣ ਆ ਟੂਮ ਆ ਸਾਡੀ, ਇਹ ਰੁੱਖ ਕਿੰਨਾ ਪੁਰਾਣਾ ਜੀ? ਇਹ ਤਕਰੀਬਨ 60 ਸਾਲ ਤੋਂ ਉੱਤੇ ਹੀ ਆ ਜੀ ਦੀ। 60 ਸਾਲ ਤੋਂ ਉੱਤੇ ਪਿਲਖਣਾ ਜੀ। ਇਹ ਤੁਹਾਨੂੰ ਅਸੀਂ ਥੋੜਾ ਜਿਹਾ ਦੂਰ ਖਲੋ ਕੇ ਵੀ ਦਿਖਾਵਾਂਗੇ। ਇੱਕ ਵਾਰ ਅਸੀਂ ਇਹਦੇ ਹੇਠ ਖਲੋਤੇ ਆ ਤੇ ਇਹਦਾ ਰੋਬ ਦੇਖ ਲਓ। ਉਹ ਟਾਹਣ ਦਿਖਾਓ ਜਿਹੜਾ ਜਾ ਰਿਹਾ ਜੀ। ਆਮ ਰੁੱਖਾਂ ਦੇ ਏਡੇ ਏਡੇ ਮੁੱਢ ਨਹੀਂ ਹੈਗੇ ਜਿੱਡਾ ਇਹਦਾ ਟਾਹਣ ਆ ਜੀ, ਮਾਸ਼ਾਅੱਲਾ। ਕੱਟ ਟੁੱਟਿਆ ਸੀ ਜੀ, ਬਹੁਤ ਜ਼ਿਆਦਾ ਬੜਾ। ਅੱਲਾ ਇਹਨੂੰ ਇਦਾਂ ਹੀ ਰੱਖੇ ਜੀ, ਹਰਾ ਭਰਾ ਰੱਖੇ ਤੇ ਜਿਵੇਂ ਰੌਣਕ ਲੱਗੀ ਇਦਾਂ ਰੱਬ ਲਾਈ ਰੱਖੇ ਜੀ। ਤੇ ਇਹ ਟਰੈਕਟਰ 83 ਮਾਡਲ ਆ ਜੀ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਆ। ਇਹ 135 ਆ ਕਿ 240? 240 240 ਜੀ। ਤਾਂ ਅੱਛਾ ਇਹ ਕੰਮ ਦੇ ਰਿਹਾ ਹੈ? ਹਾਂਜੀ ਮਾਸ਼ਾਅੱਲਾ ਸਾਰਾ ਕੰਮ ਇਹਨਾਂ ਦੇ ਥੋੜੇ ਜਿਹੇ ਤੇਲ ਨਾਲ 2.5 ਲੀਟਰ ਨਾਲ ਕਿੱਲਾ ਸਕੂਨ ਨਾਲ ਬਹਿ ਜਾਂਦਾ। ਹਾਂ, ਤੇਲ ਦੀ ਬੜੀ ਬਚਤ ਸੀ। ਬਹੁਤ ਬਚਤ ਆ ਜੀ। ਕੀ ਕਰਦੇ ਆ ਇਹਦੇ ਨਾਲ ਤੁਸੀਂ? ਇਹਦੇ ਨਾਲ ਅਸੀਂ ਹੱਲ ਕਰਾ। ਬਹੁਤੇ ਬੰਦੇ ਇਹਦੇ ਨਾਲ ਨਾ ਬੋਰ ਚਲਾਉਂਦੇ ਸੀ। ਨਹੀਂ, ਉਹ ਬੋਰ ਵਾਲੇ ਦੌਰ ਹੁਣ ਖਤਮ ਹੋ ਗਿਆ। ਹੁਣ ਤਾਂ ਸੋਲਰ ਪਲੇਟਾਂ ਲੱਗੀਆਂ ਹੋਈਆਂ। ਆਹ ਪਲੇਟਾਂ। ਬਿਜਲੀ ਤੇ ਸਿਸਟਮ ਆ ਸਾਰਾ। ਜਿਹੜਾ ਚਾਚਾ 135 ਸੀ ਨਾ, ਉਹ ਬਹੁਤਾ ਬੰਦਿਆਂ ਨੇ ਲਾਇਆ ਹੋਇਆ ਸੀ ਬੋਰਾਂ ਦੇ ਉੱਤੇ। ਹਾਂਜੀ, ਉਹ 135 ਜਿਹੜਾ ਨਾ ਜੀ, ਉਹ ਬੋਰਾਂ ਤੇ ਲਾਇਆ ਸੀ। ਉਹ ਤੇਲ ਬਹੁਤ ਘੱਟ ਪੀਂਦਾ ਸੀ, ਉਹਦੇ ਚੱਕਰ ਜ਼ਿਆਦਾ ਸੀਗੇ, ਪੁਲੀ ਦੇ ਚੱਕਰ ਉਹਦੇ ਜ਼ਿਆਦਾ ਸੀ। ਉਹ ਇਸ ਵਾਸਤੇ ਕੰਮ ਦਿੰਦਾ ਸੀਗਾ ਬੋਰ ਤੇ ਜ਼ਿਆਦਾ। ਤੇ ਇਹ ਜਿਹੜੇ ਵੱਡੇ ਟਰੈਕਟਰ ਆ ਇਹਨਾਂ ਦਾ ਖਰਚਾ ਜ਼ਿਆਦਾ ਸੀਗਾ। ਅਗਰ ਇਹ ਪੀਂਦੇ ਨਾ ਘੰਟੇ ਦੇ ਵਿੱਚ ਬੋਰ ਦੇ ਉੱਤੇ 5 ਲੀਟਰ ਤੇ ਉਹ ਪੀਂਦਾ ਸੀਗਾ 2 ਲੀਟਰ, ਸਵਾ 2 ਲੀਟਰ। ਇੰਨਾ ਫਰਕ ਸੀਗਾ ਉਹਦਾ। ਤੇ ਚੱਕਰ ਜਿਹੜੇ ਆ ਉਹਦੇ ਪੁਲੀ ਦੇ ਜ਼ਿਆਦਾ ਸੀਗੇ। ਤੇ ਇਹ ਵੀ ਟਰੈਕਟਰ ਚੰਗਾ ਹੈ, ਮਾੜਾ ਇਹ ਵੀ ਨਹੀਂ ਹੈ। ਇਹ ਵੀ 240 ਆ, 83 ਮਾਡਲ ਆ ਤੇ ਬਹੁਤ ਸੋਹਣੀ ਗੱਡੀ ਹੈ। ਵੀ ਘੱਟ ਖਰਚਾ ਇਹਦਾ ਵੀ। ਹਾਂ, ਬਹੁਤ ਘੱਟ ਖਰਚਾ ਜੀ ਇਹਦਾ ਵੀ, ਇਸ ਗੱਡੀ ਦਾ ਵੀ। ਤੇ ਠੀਕ ਆ, ਸਾਂਭੀ ਆ, ਠੀਕ ਆ। ਉਹਨਾਂ ਨੇ ਆਪਣਾ ਕੰਮ ਕਰਦੇ ਸਾਰਾ। ਇਹ 83 ਦੇ ਵਿੱਚ 2 ਲੀਵਰ ਆ ਗਏ ਸੀਗੇ ਪਹਿਲਾਂ। ਉਹ ਫੀਡ ਦਾ ਇੱਕ ਆਇਆ? ਫੀਡ ਦਾ ਇੱਕ ਸੀ ਜੀ। ਅੱਛਾ, ਮੈਸੀ ਫੀਡ ਦੇ 2 ਏ। ਮੈਸੀ ਦੇ ਆਏ 2 ਆ। ਬੜੀ ਪੁਰਾਣੀ ਸ਼ੈ ਸਾਂਭ ਕੇ ਰੱਖੀ। ਉਹ ਕਹਿੰਦੇ ਹਜੇ ਵੀ ਚੱਲਦਾ। ਟਾਇਰ ਟੂਰੋਂ ਚ ਘਸੇ ਪਏ। ਟਾਇਰ ਘਸੇ ਹੋਏ, ਬਾਕੀ ਹੁਣ ਓਵਰਹਾਲ ਜੀ ਇੰਜਨ ਫਿੱਟ ਆ, ਕੰਮ ਸਾਰਾ ਮਾਸ਼ਾਅੱਲਾ ਇਹਨੇ ਕਰ ਰਹੇ ਆ। ਹੁਣ ਚਾਲੂ ਹੈ। ਹਾਂਜੀ ਮਾਸ਼ਾਅੱਲਾ। ਤੇ ਬਲਦ ਮਾਸ਼ਾਅੱਲਾ ਜੀ ਦੇਸੀ? ਹਾਂਜੀ, ਇਹ ਘਰ ਦੀ ਗਾਂ ਦਾ ਜੀ। ਉਹ ਪਰਲਾ ਜਿਹੜਾ ਬੋਲਿਆ ਸੀ ਅਸੀਂ। ਅੱਛਾ, ਆ ਘਰ ਦੀ ਗਾਂ ਦਾ? ਹਾਂਜੀ। ਤੇ ਇਹਨਾਂ ਨੂੰ ਕਾਹਦੇ ਵਾਸਤੇ ਰੱਖਿਆ? ਇਹ ਰੇੜੇ ਵਾਸਤੇ, ਦੜਾਉਣੇ ਵਾਸਤੇ। ਅੱਛਾ, ਭਜਾਨੇ ਆ? ਹਾਂਜੀ ਮਾਸ਼ਾਅੱਲਾ। ਇਹ ਸ਼ੌਕ ਤੁਹਾਨੂੰ ਹੈ ਜੀ? ਹਾਂਜੀ। ਵਾਹ ਛੋਟਾ ਬਈ। ਭਾਈ ਅਸੀਂ ਜਿਹੜਾ ਗਏ। ਮਾਸ਼ਾਅੱਲਾ, ਬੜੇ ਕੱਦ ਬੋਤ ਵਾਲਾ ਢੱਗਾ ਜੀ। ਕੀ ਨਾਮ ਰੱਖਿਆ ਇਹਦਾ? ਇਹ ਰਾਕਟ ਬੈਲ ਕਹਿੰਦੇ ਸੀ। ਅਸੀਂ ਪਿੱਛੋਂ ਹੀ ਨਾਂ ਇਹਦਾ ਰੱਖਿਆ ਹੋਇਆ ਸੀ, ਰਾਕਟ। ਇਹ ਸਾਡੇ ਫਫੇਰ ਕੋਲ ਸੀ, ਉਹ ਫੌਤ ਹੋ ਗਿਆ, ਫਿਰ ਅਸੀਂ ਇਹ ਲੈ ਲਿਆ ਸੀ। ਆ ਤੁਸੀਂ ਇਹਦਾ ਨੱਥ ਫੜਿਓ ਕਿਤੇ, ਝੂਟਾ ਹੀ ਨਾ ਦੇ ਦੇ। ਕੰਮ ਨਹੀਂ ਕਰ ਰਿਹਾ। ਮੈਂ ਤੁਹਾਨੂੰ ਸਿਰਫ ਕੱਦ ਦਿਖਾਉਣ ਲੱਗਿਆ ਜੀ ਵਿਹੜੇ ਦਾ, ਲਾਗੇ ਖਲੋ ਕੇ। ਡਰਦਾ? ਤੁਸੀਂ ਆਪ ਖਲੋ ਜੋ ਲਾਗੇ, ਤੁਸੀਂ ਆਪ ਲਾਗੇ ਖਲੋਵੋ, ਪਤਾ ਲੱਗੂ ਵਿਹੜੇ ਦੇ ਕੱਦ ਦਾ। ਇੱਧਰ ਨੂੰ ਹੋ ਕੇ ਦਿਖਾ ਦਿਓ ਜੀ। ਡਰ ਗਿਆ ਨਾ। ਮਾਸ਼ਾਅੱਲਾ ਬੰਦੇ ਤੋਂ ਉੱਚਾ ਜੀ, ਹੈ ਹੀ ਰਾਕਟ ਆ ਜੀ ਪੂਰਾ, ਨਾਮ ਵੀ ਰਾਕਟ ਆ। ਮਾਸ਼ਾਅੱਲਾ। ਹੁਣ ਮੁੜ ਰਹੇ ਆ ਜੀ ਇਸ ਟਾਈਮ ਜਿਹੜੇ ਛੇੜੂ ਆ ਹਾਂਜੀ ਹਾਂਜੀ, ਡੰਗਰ ਲੈ ਕੇ ਘਰਾਂ ਨੂੰ ਘਰਾਂ ਜੀ ਨੂੰ ਇਹਨਾਂ ਦਾ 5 ਵਜੇ ਤੱਕ ਟਾਈਮ ਹੀ ਹੁੰਦਾ। ਮੈਂ ਹਾਂ, ਉਸ ਤੋਂ ਬਾਅਦ time ਫਿਰ ਹੁੰਦਾ। ਵਾਪਸ ਸ਼ੁਰੂ ਹੋ ਜਾਂਦੇ ਆ। ਇਹ ਕੁੱਤਾ ਵੀ ਬਾਹਰਲੇ ਮੁਲਕ ਦਾ ਹੈ? ਹਾਂਜੀ, ਜਰਮਨ ਸ਼ੈਫਰਡ ਟਾਈਮ। ਅੱਛਾ, ਗਰਮੀ ਬੜੀ ਮਨਾ ਗਰਮੀ ਰਿਹਾ? ਤਾਂ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਮਨਾਉਂਦੇ ਆ। ਵਾਹ ਬਈ। ਆ ਜਿਹੜਾ ਸਾਈਕਲ ਆ ਜੀ, ਹਾਂਜੀ, ਇਹ ਸਾਈਕਲ ਤੇ ਕਿਹੜਾ ਬੰਦਾ ਆਇਆ ਜੀ? ਇਹ ਸਾਈਕਲ ਤੇ ਆ ਬਜ਼ੁਰਗ ਬੈਠੇ ਆ ਜੀ, ਆਪਣੀ ਮੰਮਾ ਜੀ। ਬਾਬਾ ਜੀ ਆਏ ਆ? ਹਾਂਜੀ। ਬਾਬਾ ਜੀ ਨੇ ਜੀ ਬੰਦੋਬਸਤ ਆਪਣਾ ਪੂਰਾ ਰੱਖਿਆ ਹੈ ਨਾਲ। ਰਾਜ ਵੀ ਕਿਤੇ ਹਵਾ ਘਟ ਜੇ ਜੀ, ਪੰਪ ਉਹਨਾਂ ਨੇ ਰੱਖਿਆ ਹੈ ਤੇ ਇਦਾਂ ਮਾਰ ਕੇ ਆਪਣਾ ਹਵਾ ਭਰ ਲੈਂਦੇ ਜੀ। ਰਾਜ 'ਚ ਸਹੂਲਤ ਬੰਦਿਆਂ ਵਾਸਤੇ ਵੀ ਆ ਜੀ। ਹਾਂ, ਕੋਈ ਕਿਸੇ ਹੋਰ ਨੂੰ ਵੀ ਲੋੜ ਪੈ ਜਾਂਦੀ। ਪੈਂਦੀ ਆ ਜੀ ਲੋੜ। ਸਾਰੇ ਇੱਥੋਂ ਹੀ ਕੰਮ ਲੈਂਦੇ ਆ ਬਾਬੇ ਕੋਲੋਂ। ਆ ਨਾ ਬਾਬਾ ਜੀ ਕੋ। अस्सलाम वालेकुम बाबा जी। वालेकुम सलाम। बाबा जी की नाम है ਤੁਹਾਡਾ ਜੀ? मोहम्मद यूनुस। ਯੂਨਸ ਸਾਹਿਬ, ਤੁਹਾਡੀ ਕਿੰਨੀ ਉਮਰ ਹੋਣੀ ਜੀ ਬਾਬਾ ਜੀ? 72 ਸਾਲ ਦੀ ਹੋਣੀ। 72 ਸਾਲ ਜੀ। ਹਾਂ। ਤੇ ਸਾਈਕਲ ਤੁਸੀਂ ਕਿੰਨੀ ਕੁ ਉਮਰ 'ਚ ਚਲਾਉਣ ਲੱਗੇ ਸੀ? ਓਏ ਤਾਂ ਇਹ ਕਿਹੜਾ ਚਲਾਉਣਾ ਔਖਾ। ਨਹੀਂ ਚਲਾਉਣਾ ਤਾਂ ਸੌਖਾ। ਲੈ ਦੇਖ ਲੈ ਕਿੰਨੀ ਉਮਰ। ਅੱਛਾ, ਮੈਂ ਕਿਹਾ ਸਾਈਕਲ ਦਾ ਖਬਰ ਲਾਇਸੈਂਸ ਕਢਾ ਕੇ ਦਿਖਾਇਆ ਮੈਨੂੰ। ਇਹ ਸ਼ਨਾਸੀ ਕਾਰਡ ਉਹਨੂੰ ਪੁੱਛੂਗੇ, ਸਾਨੂੰ ਕਿਹਨੇ ਪੁੱਛਣਾ। ਤੁਹਾਨੂੰ ਹੀ ਪੁੱਛਦਾ। ਹਾਂਜੀ ਬਸ ਵੇ, ਜੇ ਕੋਈ ਉਹ ਜਿਹਾ ਤੇਰੇ ਵਰਗਾ ਖੋਣ ਪਾਣ ਲੱਗਿਆ, ਪੰਪ ਖੋਲ ਕੇ ਠੋਕੂਗਾ। ਅੱਛਾ, ਪੰਪ ਉਦਾਂ ਵੀ ਕਹਿੰਦਾ ਠੋਕ ਲੂੰਗਾ ਮੈਂ ਚੱਕ ਕੇ। ਹਾਂ, ਲੈ ਇਹਦੇ ਚ ਕਿਹਦੀ ਲੈ। ਹਾਂ, ਪੰਪ ਹਥਿਆਰ ਦੇ ਤੌਰ ਤੇ ਵੀ ਬਾਬਾ ਕਹਿੰਦਾ ਵਰਤ ਲੈਣਾ, ਕਹਿੰਦਾ ਵੀ ਤੇਰੇ ਵਰਗਾ। ਮੈਂ ਇੱਕ ਹੋਰ ਵੀ ਸਵਾਲ ਪਾ ਲੈਣਾ, ਜੇ ਤੁਹਾਨੂੰ ਕਹਿਣ ਪਈ ਪਾਓ ਪਾਲਾ। ਪਾਓ ਸਵਾਲ। ਇੱਕ ਰੱਬ ਨੇ ਦਰਖਤ ਪੈਦਾ ਕੀਤਾ, ਦੱਸਣਾ, ਬੋਲਣਾ ਨਹੀਂ।
ਠੀਕ ਹੈ ਜੀ। ਉਧਰ ਮੰਗੋ ਜੇ ਬੋਲ ਚ ਮੈਂ ਨਹੀਂ ਬੋਲਦੇ ਨਹੀਂ। ਉਹਦਾ ਫਲ ਨਹੀਂ ਝੜਦਾ। ਕਿਹੜਾ ਦਰਖਤ ਆ ਹਲਿਆ ਮੇਰਾ ਲੈ ਨਾ ਜਾਏ ਕਿਤੇ। ਨਹੀਂ ਆਹੋ ਜੀ। ਹਾਲ ਤਾਂ ਬਾਬਾ ਕੇਲੇ ਦਾ ਹੀ ਨਹੀਂ ਝੜਦਾ। ਨਹੀਂ ਦੱਸੋ ਤੂੰ ਨਾ ਬੋਲੀ, ਤੂੰ ਵੀ ਨਾ ਬੋਲੀ ਉਮਰ, ਲਿਓ ਬਈ ਕੋਈ ਬੰਦਾ ਵੀ ਨਾ ਬੋਲਿਆ। ਮੈਂ ਸਾਹਿਬ ਨੂੰ ਸਵਾਲ ਕੀਤਾ, ਮੈਂ ਐਸਾ ਫਿਰ ਦੱਸ ਵੀ ਦਊਂਗਾ ਤੁਹਾਨੂੰ। ਹਾਂਜੀ ਹਾਂਜੀ ਦੱਸੀ ਜਾਓ, ਦੱਸ ਵੀ ਦਊਂਗਾ। ਨਹੀਂ ਜਿੱਦਾਂ ਨਿੱਕੇ ਹੁੰਦੇ ਕਹਿੰਦੇ ਸੀ ਅਸੀਂ ਹਾਰ ਗਏ ਭਾਈ ਸਾਨੂੰ ਲੈਣਾ ਹੋ ਗਿਆ, ਜੇ ਬਸ। ਅਸੀਂ ਲੈਣਾ ਮੰਨ ਜਾਾਂਗੇ ਫਿਰ ਦੱਸ ਦੇਵੇਂ। ਬਸ ਨਹੀਂ ਹਜੇ ਨਹੀਂ ਜੀ, ਬਸ ਹਾਂ, ਹੋਰ ਦੱਸੋ। ਥੋੜਾ ਜਿਹਾ ਟਾਈਮ ਦਿਓ ਜੀ। ਇੱਕ ਬਾਬਾ ਆ ਵੀ ਆ ਗਿਆ ਦੇਸਾ। ਆ ਜਾਓ ਆ ਜਾਓ ਆ ਜਾਓ। ਚਲੋ ਬਾਬੇ ਕੋਲ ਟਾਈਮ ਲੈ ਲਿਆ ਤੁਸੀਂ, ਅਜੇ ਨਾ ਦੱਸਿਓ। ਅਸੀਂ ਸੋਚਦੇ ਹਾਂ ਉਨੀ ਦੇਰ ਆਪਾਂ ਹੋਰ ਗੱਲਾਂ ਕਰ ਲਾਂਗੇ, ਕਰੋ ਜੀ ਕਰੋ। ਨਾਲੇ ਅਸੀਂ ਇਹ ਨਾਲ ਲੱਭੀ ਜਾਵਾਂਗੇ। ਹਾਂਜੀ ਹਾਂਜੀ, ਕੋਈ ਸ਼ੈ ਵੀ ਨਹੀਂ, ਸਭ ਗਿਰਦੇ ਆ। ਸਾਰੇ ਗਿਰਦੇ ਆ। ਹਾਂਜੀ ਆ ਮੋਬਾਈਲ ਚੁੱਪ ਕਰਾਓ। ਅੱਛਾ ਬਾਬਾ ਜੀ, ਮੈਂ ਕਹਿੰਦਾ ਵੀ ਤੁਸੀਂ ਕਿੰਨੀ ਕੁ ਉਮਰ ਦੇ ਵਿੱਚ ਸਾਈਕਲ ਤੇ ਚੜ੍ਹੇ ਸੀ? ਮੈਂ ਇਹ ਗੱਲ ਕਰਦਾ। ਬਸ ਮੇਰਾ ਕਿਹਾ ਕਹਿੰਦਾ ਵੀ 5 ਸਾਲ ਦਾ ਹੋਣਾ ਅੱਛਾ ਅੱਛਾ, ਉਦੋਂ ਜਿਸ ਵਾਰ ਮੈਂ ਇਹਨੂੰ ਦੱਬਣ ਲੱਗ ਗਿਆ। ਹਾਂ। ਬੜਾ ਚਲਾਇਆ ਸਾਈਕਲ। ਮੇਰਾ ਭਾਈ ਇੱਕ ਹੁੰਦਾ ਤਾ ਹਾਂਜੀ ਐਸਵੀ ਦਾ ਦਫ਼ਤਰ ਪਤਰੇਰ। ਅੱਛਾ ਜੀ। ਇਹ ਪੁਲਿਸ ਵਾਲਿਆਂ ਨੂੰ ਨਾ ਤਨਖਾਹਾਂ ਟੀਏ ਬਣਾ, ਹੂੰ। ਮੈਂ ਉਹਨੂੰ ਟੋਰਿਆਂ ਵਾਲੇ ਤੇ ਰਹਿਣ ਜਾਂਦਾ ਹੁੰਦਾ ਤਾਂ ਹਰ ਐਤਵਾਰ ਹਰ ਹਫਤੇ। ਇੱਥੋਂ ਟੋਰੇ ਵਾਲਾ ਕਿੰਨਾ? ਅੱਛਾ ਫਿਰ ਪੀਰ ਵਾਲੇ ਦਿਨ ਤੜਕੇ ਨੂੰ ਛੱਡ ਕੇ ਆਉਣਾ। ਹਾਂ। ਲੰਬੇ ਤੋਂ ਲੰਬਾ ਸਫ਼ਰ ਤੁਸੀਂ ਇਹੀ ਕੀਤਾ ਸਾਈਕਲ ਤੇ? ਨਾ ਨਾ, ਹਾਂ ਮੰਡੀ ਗਗੇਰੇ ਸਵੇਰੇ ਬਾਜ਼ਾਰ ਵਾਲਾ ਕਿੱਥੇ, ਫਿਰ ਆ ਕੇ ਫਾਈਨਲ ਦਾ ਮੈਚ 92 ਦੇਖਿਆ। ਅੱਛਾ ਹਾਂਜੀ, ਦੂਰੀ ਸਵਾਰੀ। ਉਹ ਮੇਰਾ ਬੇਲੀ ਮਰ ਗਿਆ। ਅੱਛਾ ਅੱਛਾ, ਬੇਲੀ ਨੂੰ ਮਿਲਣ ਨੂੰ ਦਿਲ ਨਹੀਂ ਕਰਦਾ? ਆ ਜਾਂਦਾ ਰਾਤ ਨੂੰ ਕਦੇ ਕਦੇ। ਵਾਹ 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 ਵਾਹ। ਨਾ ਜੀ 3 ਵਾਰ। ਕਿੰਨਾ ਕੁ ਚਿਰ ਹੋ ਗਿਆ ਮਰੇ ਨੂੰ? ਨਹੀਂ ਜ਼ਿਆਦਾ ਹੋ ਗਿਆ। ਹਾਂ ਉਹ ਜੀ 3 ਵਾਰ ਢਕਾ ਲਿਆ। ਹਾਂ, ਕੀ ਬਾਤ ਹੈ। ਪਰ ਇਹ ਨਹੀਂ ਕਹਿੰਦਾ ਵੀ ਆ ਜਾ। ਹੈ ਹੀ ਨਹੀਂ ਕਹਿੰਦਾ ਵੀ ਸ਼ੁਕਰ ਆ ਕਿ ਨਾ ਠੀਕ ਆ, ਜਿੱਦਣ ਉਹਨੇ ਕਹਿ ਦਿੱਤਾ ਉਦਣ ਚਲੇ ਜਾਣਾ। ਜਾਣਾ ਪੈਣਾ ਜੀ। ਹਾਂ, ਹਾਂ ਬੇਲੀ ਜੂ ਥਾ। ਹਾਂਜੀ। ਤੇ ਬਾਬਾ ਜੀ ਹੁਣ ਤੁਸੀਂ ਕੀ ਕਰਦੇ ਹੁੰਦੇ? ਕੁਛ ਵੀ ਨਹੀਂ, ਬਾ ਬੇਲੇ ਹਾਂ ਸੁਬਾਹ ਦੇ ਟਾਈਮ ਇੱਥੇ ਆ ਜੀਦਾ, ਅੱਛਾ ਥੋੜਾ ਜਿਹਾ ਆਪਣਾ ਬੈਠੀ ਉੱਠੀ ਦਾ ਮਰੱਬੇ ਚਲੇ ਜਾਈਦਾ। ਅੱਛਾ ਉੱਥੇ ਦੇ ਬਾਅਦ ਟਾਈਮ ਦੇਖ ਲੈਣਾ, ਇੱਕ ਨਲਕਾ ਖੜਾ ਵੀ ਇਹ ਇੱਥੇ ਆ ਗਈ ਸ਼ਾਮ ਉਹ ਬਰੋਟੇ ਦੀ ਅੱਛਾ ਵੀ ਹੁਣ ਜੋਹਰ ਹੋਣ ਵਾਲੀ ਆ, 15-20 ਮਿੰਟ ਰਹਿੰਦੇ ਆ। ਅੱਛਾ ਉੱਥੇ ਆ ਕੇ ਪੈ ਜੀਦਾ, ਹੁੱਕਾ ਪੀਦਾ, ਜਦ ਅੱਲਾਹੁ ਅਕਬਰ ਹੋਈ ਮਸੀਹ ਤੇ ਮਾਸ਼ਾਅੱਲਾ ਮਾਸ਼ਾਅੱਲਾ। ਜੋਹਰ ਦੀ ਨਮਾਜ਼ ਪੜ੍ਹੀ, ਰੋਟੀ ਖਾਧੀ, ਇੱਥੇ ਆ ਕੇ ਪੈ ਗਏ। ਇਹਨਾਂ ਨੂੰ ਪੁੱਛਣਾ ਵੀ ਕਿੰਨਾ ਟਾਈਮ ਹੋ ਗਿਆ, ਇਹਨਾਂ ਨੇ ਕਹਿਣਾ ਜੀ 20 ਮਿੰਟ ਹੋ ਗਏ 3 ਵਜੇ। ਸਾਈਕਲ ਚੱਕਣਾ ਮਸੀਹ ਤੇ, ਨਫਲ ਪੜ੍ਹਨੇ ਆ, ਨਮਾਜ਼ ਪੜ੍ਹਨੀ, ਫਿਰ ਮਰੱਬੇ ਚਲੇ ਜਾ, ਫਿਰ ਆ ਜਾਣਾ। ਅੱਛਾ ਬਸ ਤੇ ਤੁਸੀਂ ਜਦੋਂ ਤੁਰ ਕੇ ਨਹੀਂ ਜਾ ਹੁੰਦਾ, ਜੇ ਤੁਰ ਕੇ ਜਾ ਹੋਵੇ ਨਾ ਫਿਰ ਮੈਂ ਸਾਰੀ ਮਸੀਤ 'ਚ ਪੜ੍ਹਾਂ। ਹਾਂ ਮਾਸ਼ਾਅੱਲਾ, ਅੱਲਾਹ ਤਾਲਾ ਜੀ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਇਹ ਵੀ ਬੜੀ ਡਿਊਟੀ ਦੇ ਰਹੇ ਆ ਤੁਸੀਂ। ਹਾਂਜੀ ਹਾਂਜੀ ਬੜੀ ਡਿਊਟੀ ਦੇ। ਹਾਂ, ਹੁਣ ਦੱਸੋ ਫਲ ਦੀ। ਮੈਂ ਕਿਹਾ ਵੀ ਤੁਸੀਂ ਵਾਈ ਬੀਜੀ ਕੀਤੀ ਹੈ ਜਵਾਨੀ 'ਚ? ਬਾਈ ਕੀਤਾ ਮੈਂ ਹਲ ਬਾਉਂਦੇ ਹੁੰਦੇ ਤੇ ਆਦੇ ਤਾਂ ਬੈਠਾ ਮੇਰਾ ਪੜੋਸੀ ਮੇਰਾ, ਮੈਂ ਇਕੱਠੇ ਹੀ ਗੁਜ਼ਾਰੀਆਂ। ਅੱਛਾ ਅਸੀਂ ਹਲ ਬਾਉਂਦੇ ਹੁੰਦੇ ਤੇ ਕਿੱਲਾ 2-2 ਕਿੱਲੇ 1.5 ਕਿੱਲਾ ਬਾਉਣਾ, ਹਾਂ ਤਾਂ ਹਜੇ ਟਾਈਮ ਬੇਲਨੇ ਜੋੜਨੇ। ਹਾਂ ਹਾਂ ਆ ਹੁਣ ਜਿਹੜੇ ਆ ਗੁੜ ਪਾਉਂਦੇ ਆ, ਹਾਂ ਸਭ ਬਕਵਾਸ ਮਾਰਦੇ ਆ, ਹਾਂ। ਚੀਨੀ ਪਾਉਂਦੇ ਆ ਵਿੱਚ। ਹਾਂ ਤੁਸੀਂ ਖਾਲਸ ਬਣਾਇਆ? ਅਸੀਂ ਖਾਲਸ ਬਣਾਇਆ। ਮੈਨੂੰ ਇਹੋ ਜਿਹਾ ਗੰਨਿਆਂ ਦਾ ਕਿਤੇ ਗੁੜ ਪੈਂਦਾ, ਇਹੋ ਜਿਹਾ ਗੰਨਿਆਂ ਦਾ ਰੰਗ ਹੁੰਦਾ ਸੀ ਹਾਂ ਗੰਨਿਆਂ ਦਾ। ਗੰਨਿਆਂ ਦਾ ਹਾਂਜੀ, ਉਹ ਹੁੰਦੇ ਸੀਗੇ 12 54, 54 34। ਫਿਰ 34 ਆ ਗਿਆ। ਹਾਂ ਹੁਣ ਇੱਥੇ 6 ਪੀਪੇ ਉਹਦੇ ਰਾਸਦੇ ਆ, 6 ਸਿਰ ਚੀਨੀ ਪਾਉਂਦੇ ਆ। ਹਾਂ ਮੈਂ ਫੜ ਲਿਆ ਬੰਦੇ, ਉਹ ਮੰਨਦੇ ਵੀ ਆ, ਉਹ ਕਹਿੰਦੇ ਬਾਬਾ ਤੈ ਕੇ ਲੈਣਾ। ਹਾਂ ਤੈਂ ਕਿਆ ਲੈਣਾ, ਗੱਲ ਤਾਂ ਇਹ ਆ ਹਾਂ, ਬੰਦਿਆਂ ਨੂੰ ਹੋਰ ਪਰਵਾਹ। ਦੱਸੋ। ਅੱਛਾ ਸੁਹਾਗੇ ਮਾਰੀ ਦੇ ਤੇ, ਹਾਂਜੀ। ਫਲੇ ਹੱਕੀ ਦੇ ਤੇ, ਕਣਕਾਂ ਗਾਹੀ ਦੀਆਂ ਜਿਹੜਾ ਤੁਹਾਡਾ ਪਿੰਡ ਹੈ ਜੀ 491 ਜੰਡਾ ਵਾਲੀ। ਜੰਡਾਂ ਵਾਲੀ, ਇਹ ਕਿਹੜੇ ਜ਼ਿਲ੍ਹੇ ਤੋਂ ਉੱਠ ਕੇ ਆਏ ਆ ਜੀ? ਇਹ ਨਹੀਂ ਜੀ ਮੈਨੂੰ ਪਤਾ, ਅੰਬਾਲੇ ਦੇ? ਮੈਂ ਅਨਪੜ੍ਹ ਬੰਦਾ। ਅੱਛਾ ਹਾਂ, ਅੱਛਾ ਅੰਬਾਲੇ ਅੰਬਾਲੀ ਇਹ ਫਾਲੀ ਸਾਰੇ? ਹਾਂ, ਫਾਲੀ ਬਾਉਣ ਵਾਲੇ ਹਾਲ ਵਾਲੇ ਆ। ਫਾਲੀ ਹੁੰਦੀ ਸੀ ਐਡੀ ਸਾਰੀ ਲੰਬੀ। ਅੱਛਾ ਅੱਛਾ। ਨਾਨਕਪੁਰ ਦੇ ਇਹ ਦੱਸ ਰਹੇ ਆ ਜੀ ਵੀ ਅੰਬਾਲੇ ਜ਼ਿਲ੍ਹੇ ਤੋਂ ਉੱਠ ਕੇ ਆਇਆ ਹੈ ਪੂਰਾ ਪਿੰਡ? ਭਾਈ ਆ ਜੀ ਮੇਰੇ ਤੋਂ ਬੜਾ। ਅੱਛਾ ਜੀ, ਅੰਬਾਲੇ ਜ਼ਿਲ੍ਹੇ ਤੋਂ ਉੱਠ ਕੇ ਆਏ ਆ। ਇੱਕ ਪਿੰਡ ਦੇ ਹੀ ਆ ਸਾਰੇ? ਨਹੀਂ, ਹਾਂ ਕੋਈ ਨਾਨਕਪੁਰ ਦੇ ਵੀ ਆ, ਅੱਛਾ ਮਸਾਲਾ ਬੰਨਵਾ ਜੰਡਾ ਵਾਲੀ ਸਿਨੇਮਾ ਕੋਲ ਦੇ ਆ। ਹਾਂਜੀ, ਰੋਪੜੀਆਂ ਵਾਲੇ ਦੇ ਵੀ ਆ। ਉਹਨਾਂ ਨੂੰ
ਕਹਿੰਦੇ ਤਹਿਸੀਲ ਇਹਨਾਂ ਦੀ ਅੰਬਾਲੇ ਦੀ ਤਹਿਸੀਲ ਰੋਪੜ ਆ ਪੂਰਾ ਪਿੰਡ ਜੱਟਾਂ ਦਾ ਹੀ ਆ। ਪੂਰਾ ਪਿੰਡ ਜੱਟਾਂ ਦਾ ਹੀ ਆ। ਇੱਕ ਕੌਡੀ ਵੀ ਖੇਲੇ ਅੱਛਾ ਕੌਡੀ ਵੀ ਖੇਡਦੇ ਰਹੇ ਤੁਸੀਂ? ਅੱਛਾ ਬਾਬਾ ਜੀ ਹੁਣ ਜਿਹੜੇ ਅਸੀਂ ਆ ਗਾਂ ਸਾਡੀਆਂ ਉਮਰਾਂ ਉੱਥੇ ਤੱਕ ਉਹਨਾਂ ਤੇ 2 ਸਿਰ ਵਜਨ ਨਹੀਂ ਚੱਕਣ। ਹਾਂ ਨਹੀਂ ਤੁਸੀਂ ਐਸੇ ਕੀ ਖੁਰਾਕਾਂ ਐਸੀਆਂ ਅਸੀਂ ਸਿਆਣਿਆਂ ਦੀਆਂ ਇਹ ਗੱਲਾਂ ਸੁਣਦੇ ਹੁੰਦੇ ਤੇ ਵੀ ਆ ਬਾਲ ਢਾਉਣ ਲੱਗਿਆ ਨਾ ਅਸੀਂ ਢਾਲੀ ਜਾਂਦਾ। ਅੱਛਾ ਉਹ ਕਹਿੰਦੇ ਤੇ ਵੀ ਕੋਈ ਜ਼ਮਾਨਾ ਇਹੋ ਜਿਹਾ ਹੁਣ ਭੇਡ ਨਹੀਂ ਢਾਹ ਹੋਣੀ, ਹੁਣ ਭੇਡ ਨਹੀਂ ਢਾਂਦੀ। ਬਸ 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 ਇਦਾਂ ਹੀ ਹੈ, ਇਹ ਉਹੀ ਹੈ। ਹਾਂਜੀ ਹੂੰ ਆ ਮੈਂ ਤੇ ਇਹਨੇ ਸਾਲਮ ਡਰਮ ਰਾਬ ਦਾ ਬਾਂਹ ਲਾ ਕੇ ਚੱਕਿਆ। ਬੱਲੇ ਸਾਲਮ ਡਰਮ ਰਾਬ ਦਾ ਉਹਦੇ ਚ ਰਾਬ ਪੈਂਦੀ। ਉਹ ਤਾਂ ਬਣਦਾ ਬਹੁਤ ਵਜਨ 7 ਮਣ। ਅਸੀਂ 1.5 ਕਿੱਲਾ ਲਗਾਏ। ਆ ਜਿਵੇਂ ਡੇਰਾ ਨਹੀਂ ਇਹ ਤੋਂ ਪਰੇ ਲਗਾਏ ਆ। ਬਾਂਹ ਫੜ ਲੈਂਦਾ ਤਾਂ ਇਹਨੂੰ ਕਿਹਾ ਖੇਸ ਇੱਥੇ ਰੱਖ ਲਿਆ, ਉਹਨੇ ਮਗਰਲੇ ਪਾਸੇ ਤੇ ਡਰਮ ਫੜਿਆ। ਇੱਧਰ ਦੀ ਆ ਕੇ ਦਿਖਾਓ ਜੀ, ਆਹ ਬਾਬਾ ਜੀ ਜਿਹੜੇ ਨਾਲ ਬੈਠੇ ਆ ਨਾ, ਹਾਂਜੀ ਦੇਖ ਲਓ ਜੀ। ਇਹ ਬਾਬਾ ਜੀ ਤੇ ਇਹਨਾਂ ਦੋਵਾਂ ਨੇ ਡਰਮ ਰਾਬ ਦਾ 8 ਮਣ ਦਾ ਡਰਮ ਬਾਹ ਦੇ ਉੱਤੇ ਇਦਾਂ ਦੋਵਾਂ ਨੇ ਉਹ ਪਾ ਕੇ ਨਾ ਅੰਗਲੀ ਸੰਗਲੀ ਜੀ ਤੇ 1.5 ਕਿੱਲਾ ਲੈ ਕੇ। ਉਧਰ ਦੇਖੋ ਬਾਬਾ, ਉਧਰ ਦੇਖ। ਤੁਹਾਡੀ ਉਮਰ ਕਿੰਨੀ ਹੋ ਗਈ ਜੀ? 78 ਸਾਲ 78 ਸਾਲ। ਅੱਛਾ ਜੀ ਤੇ ਤੁਸੀਂ ਹੁਣ ਕੀ ਕਰਦੇ? ਬੇਲੇ ਮਸਜਿਦ ਜਾਈਦਾ ਹੁੱਕਾ ਪੀ ਜਾਈਦਾ। ਮਾਸ਼ਾਅੱਲਾ। ਪੰਜ ਟਾਈਮ ਮਸਜਿਦ 'ਚ ਜਾਈਦਾ ਜੀ। 5 ਟਾਈਮ ਮਸਜਿਦ 'ਚ ਜਾਈਦਾ ਹੁੱਕਾ ਪੀ ਲਈਦਾ। ਉਹ ਬਾਬਾ ਜੀ ਕਹਿੰਦੇ ਪੈਨਸਲ ਲਵਾ ਦਿਓ ਜੀ। ਹੁਣ ਤਾਂ ਰੋਟੀਆਂ ਦੇ ਬੈਰੀ ਆ। ਜੇ ਕੋਈ ਕਰੇ ਨਹੀਂ ਸਕਦੇ। ਨਹੀਂ ਮੈਂ ਤਾਂ ਪੁੱਛਦਾ ਸੀ ਵੀ ਇਹ ਕਿੱਥੋਂ ਆ ਕੇ ਫਰਕ ਪਿਆ? ਖਾਦਾ ਜੀ ਤੁਹਾਡੀਆਂ ਸਾਡੀਆਂ ਖੁਰਾਕਾਂ 'ਚ ਇਹ ਆ ਫਰਕ। ਚੀਨੀ ਤੋਂ ਤੇ ਬਲੈਲਰ ਤੋਂ। ਅੱਛਾ ਹਾਂਜੀ ਇਹ ਤੁਸੀਂ ਨਹੀਂ ਖਾਦਾ? ਹਾਂਜੀ ਅਸੀਂ ਨਹੀਂ ਖਾਦੇ। ਡਾਲਟਾ ਉਹ ਡਾਲਟਾ ਤਾਂ ਪਹਿਲਾਂ ਵੀ ਥੋੜਾ ਬਹੁਤਾ ਖਾ ਲਿਆ। ਅੱਗੇ ਘਰ ਦੀਆਂ ਇੱਧਰ ਸੋ ਸਬਜ਼ੀਆਂ ਹੁੰਦੀਆਂ ਦੀਆਂ। ਹਾਂਜੀ ਘਰ ਦਾ ਸਭ ਕੁਝ ਹੁੰਦਾ ਤਾਂ ਛੋਲੇ ਬੀਜਦੇ ਤੇ। ਹੂੰ ਜੇ ਅਸੀਂ ਦਿਨ ਸ਼ਿਵਦੇ ਨਾਲ ਖਾਲਾ ਕੱਟ ਕੇ ਤੁਰੇ ਆ ਨਾ ਇੱਥੋਂ ਚੌਥੇ 5ਵੇਂ ਮਰਬੇ ਵਾ ਮਰਬਾ ਬੀਜਦੇ ਹੁੰਦੇ ਤੇ। ਹਾਂ ਹਾਂ ਗਾਹਾਂ ਮੁੱਕ ਗਏ ਉਹ ਸਿੱਟਦੇ ਨੇ, ਉਹਨਾਂ ਦੇ ਪੱਟ ਕੇ ਖਾਣ ਲੱਗ ਜਾਣੇ ਕੱਚੇ ਛੋਲੇ। ਉਹ ਦੀਆਂ ਖੁਰਾਕਾਂ ਆ ਹੁਣ ਚੀਨੀ ਤੇ ਬਲੈਲਰ ਨੇ ਬੰਦੇ ਬਾੜੇ ਆ। ਬੰਦਾ ਨਾ ਹੁਣ ਮੇਰੀ ਆ ਲੱਤ ਨਹੀਂ ਇੱਧਰ ਸੋ ਕੰਮ ਕਰਦੀ, ਇਹ ਮੇਰੇ ਨਾਲ ਭੱਜ ਨਹੀਂ ਸਕਦਾ। ਹੁਣ ਇਹਨੇ ਸਾਹ ਚੜ੍ਹਨਾ, ਸਾਨੂੰ ਸਾਹ ਨਹੀਂ ਤਾਂ ਚੜ੍ਹਦਾ। ਗੱਲ ਆਹ ਹੈਂ ਸੁਬਾਹ ਦੇ ਟਾਈਮ ਹਲ ਵਾਉਣਾ, ਸ਼ਾਮ ਨੂੰ ਇਹ ਦੁਹਾੜੇ ਦੇ ਵਿੱਚ ਕੌਡੀ ਖੇਲਣੀ। ਅੱਛਾ ਵਾਹ ਬਈ ਵਾਹ। ਬਾਬਾ ਜੀ ਉਹ ਦੱਸੋ ਕਿਹੜਾ ਰੁੱਖ ਆ ਜਿਹਦਾ ਫਲ ਨਹੀਂ ਡਿੱਗਦਾ? ਜਾਪਾਨੀ ਫਲ। ਜਾਪਾਨੀ ਫਲ ਦਾ ਨਹੀਂ ਡਿੱਗਦਾ ਜੀ? ਨਹੀਂ ਇਹ ਪੱਕੀ ਤਸੱਲੀ ਹੈ? ਹਾਂ ਜੀ ਲੈ ਮੇਰੇ ਮਰੱਬੇ 'ਚ ਵੀ ਖੜਿਆ, ਤਾੜੀ ਲਾਓ ਜੀ ਇੱਕ ਵਾਰੀ। ਵਾਹ ਵਾਹ ਉਹਦੇ ਮਰੱਬੇ 'ਚ ਖੜਾ ਜੀ। ਵਾਹ ਵਾਹ ਹਾਂਜੀ ਖੜਾ ਇੰਜ ਕਰੀ ਉਹਦੇ ਉੱਪਰ ਚੜ ਕੇ ਨਾ ਇੱਕ ਦਾਣੇ ਨੂੰ ਹੱਥ ਪਾ ਕੇ ਖਿੱਚੀ। ਜੇ ਤਾਂ ਤੇ ਤੋਂ ਟੁੱਟ ਗਿਆ ਉਹ ਜਿੰਨੀ ਇੰਨੀ ਕਿ ਟਹਿਣੀ ਆ ਨਾ ਉਹੀ ਸਾਰੀ ਟੁੱਟ ਜੂ। ਹਾਂ ਫਲ ਨਹੀਂ ਟੁੱਟਣ ਲੱਗਿਆ। ਥੱਲੇ ਮੈਨੂੰ ਦਿਖਾ ਦੀ ਉਹਦਾ ਪਿਆ। ਤੇ ਪੱਕ ਕੇ ਵੀ ਨਹੀਂ ਡਿੱਗਦਾ ਜੀ? ਨਹੀਂ ਪੱਕਦਾ ਹੀ ਨਹੀਂ। ਅੱਛਾ ਜਾਨਵਰ ਖਾਂਦੇ ਆ ਫਿਰ। ਜਾਨਵਰ ਨਹੀਂ ਜਾਨਵਰ ਉਹ ਨਾ ਵਿੱਚੋਂ ਵਿੱਚ ਨਾ ਸਾਰੇ ਹੀ ਖਾ ਲੈਂਦੇ ਆ। ਤੁਸੀਂ ਇਧਰੋਂ ਕਹਿਣਾ ਸਹੀ ਆ, ਜਦ ਹੱਥ ਲਾਉਣਾ ਉਹ ਖਾਲੀ ਵਿੱਚੋਂ। ਵਾਹ ਵਾਹ ਜਾਨਵਰ ਵੀ ਉੱਤੇ ਲੱਗੇ ਹੀ ਖਾਂਦੇ ਆ। ਉਹ ਡਿੱਗਦਾ ਸਿਰਫ ਇਹਦੇ ਨਾਲ ਪੱਕਦਾ, ਇਹਦੇ ਨਾਲ ਮਸਾਲੇ ਨਾਲ। ਮਸਾਲੇ ਅੱਛਾ ਪਾਲ ਪੈਂਦੀ। ਹਾਂ ਪਾਲ ਮੈਂ ਪੈਂਦੀ। ਪਾ ਕੇ ਖਾਦੇ। ਲਓ ਜੀ ਬੜੀ ਇਲਮ ਦੀ ਗੱਲ ਲੱਭੀ ਹੈ ਜੀ, ਬੜੀ ਮਿਹਰਬਾਨੀ ਬਾਬਾ ਜਲਵਾ ਵੀ ਕਰ ਲਈ। ਜੀ, ਕਰ ਲਾਂਗੇ ਜੀ। ਹਾਂਜੀ ਸਾਡੇ ਵੀ ਇੱਥੇ ਖੜਾ ਆ ਜ਼ਰਾਇਤ ਵਾਲੇ ਆਏ ਆ, ਲਾ ਖੜੇ ਆ। ਉਹਨਾਂ ਨੂੰ ਪੁੱਛਿਆ ਵੀ ਇੱਕ ਫਲ ਆਉ ਤਾਂ ਉਹਦਾ ਫਲ ਨਹੀਂ ਗਿਰਦਾ ਇੱਕ ਦਰਖਤ ਦਾ। ਉਹਨਾਂ ਨੂੰ ਵੀ ਨਹੀਂ ਪਤਾ? ਕਹਿੰਦੇ ਪਤਾ ਹੀ। ਉਹ ਆ ਗਿਆ ਕਹਿੰਦੇ ਬਾਬਾ ਦੱਸ। ਮੈਂ ਕਿਹਾ ਜਾ ਮੁੜ ਕੇ ਆਏ ਦੱਸੂਗਾ। ਫਿਰ ਇੱਥੇ ਆਏ, ਮੈਂ ਕਿਹਾ ਜਾ ਮੁੜ ਕੇ ਆਏ ਆਪਣੇ ਸਾਹਿਬ ਨੂੰ ਪੁੱਛਿਓ। ਹਾਂ ਉਹ ਫਿਰ ਆ ਜਹਾਜ਼ ਨੂੰ ਮੈਂ ਦੱਸ ਬੈਠਾ, ਇਹਨੇ ਦਬਾ ਦੇ ਕੇ ਦੱਸ। ਤਾਂ ਹੀ ਜਹਾਜ਼ ਨੂੰ ਉਹਦਾ ਦਬ ਕੇ ਫਲ ਮਾਰ। ਨਹੀਂ ਗਿਰੂਗਾ, ਹਨੇਰੀ ਜਿੰਨੀ ਮਰਜ਼ੀ ਆ ਜਾਵੇ, ਹਾਂ। ਤੂਫਾਨ ਆ ਜਾਵੇ, ਜਦ ਟੁੱਟੂਗਾ ਨਾ ਉਹ ਟਹਿਣੀ ਉਹ ਟੁੱਟੂਗੀ। ਟਹਿਣੀਆਂ ਟੁੱਟ। ਉਹਨੂੰ ਲੱਗਦੇ ਆ 8 10 20 ਇੰਨੀ ਕਿ ਹਾਂਜੀ ਹਾਂਜੀ ਗੁੱਛੇ ਲੱਗਦੇ, ਹਾਂ। ਗੁੱਛੇ ਲੱਗਦੇ, ਅੰਗੂਰਾਂ ਤਰ੍ਹਾਂ ਲੱਗਦੇ ਉਹ। ਹਾਂ ਤੂੰ ਐ ਉੱਪਰ ਚੜ ਕੇ ਤੋੜੀ ਆ ਉਹ ਟੁੱਟੂਗਾ ਨਹੀਂ। ਜਿਸ ਵਾਰ ਤੂੰ ਐ ਤੋੜਨਾ ਨਾ ਫੇਰ ਟੁੱਟਣਾ। ਅੱਛਾ ਅੱਛਾ ਬਾਬਾ ਜੀ ਹੁਣ ਸਾਡੇ ਇਸ ਟਾਈਮ ਤੁਹਾਨੂੰ ਦੁਨੀਆ ਦੇਖ ਰਹੀ ਆ, ਹਾਂਜੀ ਕੋਈ ਸੁਨੇਹਾ ਦੇ ਦਿਓ। ਸਾਨੂੰ ਕਿਆ ਦੇਖਣਾ ਕਿ ਕੌਣ ਦੇਖਦਾ ਸਾਨੂੰ? ਨਹੀਂ ਉਹ ਨਹੀਂ ਮੋਬਾਈਲ ਲੈ ਕੇ ਮੁੰਡਾ ਖੜਿਆ, ਹਾਂ। ਉਹਦੇ ਵਿੱਚ ਤੁਹਾਨੂੰ ਦੁਨੀਆ ਦੇਖਦੀ ਆਹੋ ਹੈ। ਕਬ ਦੇ ਪੀਂਦੇ ਨੇ ਦੇਖ ਲੈ। ਉਹ ਤਾਂ ਦੇਖ ਲੈਣਗੇ, ਮੈਂ ਕਹਿੰਦਾ ਵੀ ਦੁਨੀਆ ਦੇਖ ਰਹੀ ਹੈ, ਕੋਈ ਸਾਨੂੰ ਮੱਤ ਦਿਓ, ਕੋਈ ਸਾਨੂੰ ਕੋਈ ਦੱਸੋ ਵੀ ਕੋਈ ਸੁਨੇਹਾ ਐਸਾ ਦੇ ਦਿਓ ਵੀ ਜਿੱਥੋਂ ਅਸੀਂ ਗਲਤੀ ਕਰ ਰਹੇ ਹਾਂ। ਕੋਈ ਨਹੀਂ ਕਰਦੇ ਕਾਸੇ ਜੀ। ਪੜਿਆ ਲਿਖਿਆ ਬੰਦੇ ਨੇ ਕਿਆ ਕਰਨੀ, ਅਨਪੜ੍ਹਾਂ ਨੇ ਕਰਨੀ। ਨਹੀਂ ਨਾ ਤਾਂ ਸਾਡੀਆਂ ਸਿਹਤਾਂ ਰਹੀਆਂ। ਸਿਹਤਾਂ ਤੁਹਾਡੀਆਂ ਆਪੇ ਨਹੀਂ। ਤੁਸੀਂ ਘਰ ਦਾ ਗੁੜ ਮਿੱਠਾ ਬਣਾਓ, ਅੱਛਾ ਜੀ ਘਰ ਦੀ ਖੰਡ ਬਣਾਓ,
ਤੁਸੀਂ ਤਾਂ ਅਸੀਂ ਤਾਂ ਇਹ ਇਹਨਾਂ ਦੀ ਖੰਡ ਖਾ ਜੀ ਸੀ ਸਾਰੀ ਦਿਹਾੜੀ, ਨਾਲੇ ਮਸ਼ੀਨ ਗੇੜੀ ਜਾਣੀ ਨਾਲੇ ਉਹਨੇ ਮਿਸਤਰੀ ਨੇ ਖੜੀ ਕਰਨੀ ਪੈਰ ਲਾ ਕੇ ਬ੍ਰੇਕ, ਅਸੀਂ ਇਹਨੇ ਤੇ ਮੈਂ ਦੋਹਾਂ ਨੇ ਐਂ ਰੁੱਗ ਭਰ ਭਰ ਕੇ ਖਾਣਾ। ਹੂੰ ਕੋਈ ਨਹੀਂ ਤਾਂ ਕੁਝ ਕਿਸੇ ਨੂੰ ਸ਼ੂਗਰ ਨਹੀਂ ਸੀ। ਮੈਂ ਬਾਬਾ ਜੀ ਨਾ ਗੋੜ ਬਣਾਇਆ ਇਤਕੀ ਮਰੱਬੇ ਮੈਂ ਬੇਲਣਾ ਦਾ ਬਣਾਇਆ। ਘਰ ਬਣਾਇਆ ਤੇ ਮੈਂ ਉਹਦੇ ਚ ਨਾ ਉਹਦੀ ਸਫਾਈ ਵੀ ਨਾ ਰੰਗ ਕਾਟ ਪਾਇਆ ਨਾ ਸੋਡਾ ਪਾਇਆ, ਮੈਂ ਸਕਲਾਈ ਨਾ ਬਣਾਇਆ। ਤੂੰ ਇੰਜ ਕਰੀ ਗਾਹਾਂ ਨੂੰ ਕਿਤੇ ਨਾ 54 ਕਮਾਦ ਲਾ ਕੇ ਬੀਜੇ, ਅੱਛਾ ਕਨਾਲ ਇੱਕ 54 ਦੀ ਬੀਜ ਲੈ। ਅੱਛਾ ਜੀ ਉਹਨੂੰ ਅੱਜ ਕੱਲ ਪਾਣੀ ਬੰਦ ਕਰ ਦੇ। ਅੱਛਾ ਜੀ ਅੱਜ ਕੱਲ ਪਾਣੀ ਬੰਦ ਕੀਤਾ ਨਾ ਫਿਰ ਜਿਸ ਵਾਰ ਅਗਲਾ ਮਹੀਨਾ ਅੱਸੂ ਬੱਲੇ ਦਾ ਜੀ, ਬੱਲੇ ਬੱਲੇ ਅਸੂ ਅੱਸੂ ਦੇ ਅਖੀਰ 'ਚ ਬੇਲ ਨਾ ਗੱਡੀ, ਫਿਰ ਉਹਦਾ ਗੁੜ ਬਣਾਈ। ਹਾਂ। ਇੱਧਰ ਤੋਂ ਫਿਰ ਕਹੀਂ ਵੀ ਉਹ ਸਾਲ ਭਰ ਕਾਲਾ ਨਹੀਂ ਹੋਊਗਾ, ਵਾਹ ਵਾਹ ਚਾਹ ਵਾਹ। ਇਹ ਜੀ ਬਣੂਗੀ ਹੂੰ ਜਿਹੇ ਜਿਹਾ ਰੰਗ। ਹੂੰ ਹੁਣ ਹਜੇ ਇੱਧਰ ਤੋਂ ਠੋਕ ਠੋਕ ਕੇ ਪਾਣੀ ਲਾਈ ਜਾਂਦੇ ਆ। ਸਾਡੇ ਸਿਆਣੇ ਪਤਾ ਕਿਆ ਕਰ ਦਿੰਦੇ ਤੇ, ਹੁਣ ਉਹਨਾਂ ਨੇ ਪਾਣੀ ਬੰਦ ਕਰ ਦੇਣਾ ਮੋਢੇ ਦਾ। ਅੱਸੂ ਅੱਧ ਅੱਸੂ 'ਚ ਜਾ ਕੇ ਲਵੀ ਚਲੋ ਚੁੱਭਾ ਕੱਢੋ। ਜਿਹੜੇ ਪਾਣੀ ਹੁਣ ਬੰਦ ਕਰਦੇ ਆ ਤੁਹਾਡੇ ਅਗਲੇ ਕਮਾਲ ਤਾਂ ਟਾਈਮ ਕੱਢ ਜਾਂਦੇ ਸੀਗੇ, ਹੁਣ 54 ਕਮਾਨ ਤੇਰਾ ਕੱਢੂਗਾ, ਹੁਣ ਤਾਂ ਸੋਕਾ ਹੁਣ ਕੱਢਦੇ ਹੀ ਨਹੀਂ। ਤੇਰਾ 54 ਕੱਢੂਗਾ, ਸਾੜੀਆਂ ਇਹ ਨਹੀਂ ਕੱਢਦੇ। ਇਹ ਨਹੀਂ ਕੱਢਦੇ 54 ਕਰਦਾ 12 ਇਹਨਾਂ ਨੇ ਕੱਢਣੇ ਆ। ਨਹੀਂ ਨਹੀਂ ਅੱਛਾ। ਜਿੰਨੀ ਤੂੰ ਵੀ ਸੱਚਾਂ ਜਿਹੜੀਆਂ ਹੁਣ ਸਪਰੇਆਂ ਨੇ ਸਾੜੀਆਂ ਹੋਈਆਂ ਜ਼ਮੀਨ ਹਾਂ ਹੁਣ ਨਹੀਂ ਕੱਢ ਰਹੀਆਂ। ਅੱਗੇ ਕੋਰ ਕਣਕਾਂ ਵੱਢੀਆਂ, ਹਾਂ ਕੋਰ ਬੜੀਆਂ ਹਾਂ ਠੀਕ। ਹੁਣ 8 ਦਿਨ ਹੀ ਪਾਣੀ ਮੰਗਣ ਲੱਗ ਜਾਂਦੀ ਹੈ ਕਣਕ। ਹਾਂਜੀ ਉਹ ਜ਼ਮੀਨਾਂ ਸਾੜੀਆਂ ਪਈਆਂ ਦਵਾਈ ਨੇ। ਦਵਾਈ ਨੇ ਜੀ। ਅੱਲਾਹ ਤਾਲਾ ਜੀ ਸਾਡੇ ਪੰਜਾਬ ਦੇ ਡੇਰੇ ਇਦਾਂ ਹੀ ਆਬਾਦ ਰੱਖੇ, ਆਹੀ ਰਹਿਤਲ ਬੈਤਲ ਇਦਾਂ ਹੀ ਰੌਣਕਾਂ ਲੱਗੀਆਂ ਰਹਿਣ। ਆਹ ਬਜ਼ੁਰਗਾਂ ਇਹ ਸਾਡੀ ਰੌਣਕ ਆ ਜੀ। ਹਾਂਜੀ ਇਹਨਾਂ ਨਾਲ ਰੌਣਕ, ਅੱਲਾਹ ਤਾਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਲੰਬੀ ਜ਼ਿੰਦਗੀ ਦੇਵੇ। ਸਾਨੂੰ ਵੀ ਅੱਲਾਹ ਤਾਲਾ ਹਾਂਜੀ ਤੁਹਾਨੂੰ ਵੀ ਜਾਵੇ। ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ। ਤੇ ਬਸ ਅੱਜ ਦਿਲ ਕੀਤਾ ਜੀ ਆਪਣਾ ਜਦੋਂ ਬਜ਼ੁਰਗਾਂ ਨੂੰ ਵੇਖਿਆ ਤੇ ਉਹਨਾਂ ਦੀਆਂ ਗੱਲਾਂ ਸੁਣੀਆਂ ਸੀ ਕਿ ਗੱਲਾਂ ਤੁਹਾਡੇ ਤੱਕ ਵੀ ਪਹੁੰਚਾਈਏ ਆਪਦੇ ਸਿਆਣਿਆਂ ਦੀਆਂ, ਤੇ ਬੜਾ ਰੂਹ ਰਾਜ਼ੀ ਹੋਇਆ। ਹਾਂਜੀ ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ, ਦੱਬ ਲਓ ਬਟ।